ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 5 ਜੂਨ ਤੇ ਬੁੱਧ ਦਾ ਦਿਨ। ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਜਿਹੜੀਆਂ ਤੁਹਾਡੇ ਨਾਲ 5-7 ਗੱਲਾਂ ਸਾਂਝੀਆਂ ਕਰਨੀਆਂ ਨੇ, ਉਹਨਾਂ 'ਚੋਂ ਪਹਿਲੀ ਗੱਲ ਇਹ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਅਸੀਂ ਦੱਸਿਆ ਸੀ ਵੀ ਇੱਕ ਡਰਮ ਸੀ ਵੱਡਾ ਸ਼ਰਾਬ ਦਾ, ਤੇ ਉਹਦੇ ਵਿੱਚ ਪੈਰ ਤਿਲਕ ਕੇ ਇੱਕ ਚੂਹਾ ਜਾ ਡਿੱਗਿਆ ਤੇ ਉਹਨੇ ਨਿਕਲ ਕੇ ਫਿਰ ਐਸੀਆਂ ਬੜਕਾਂ ਮਾਰੀਆਂ ਕਿ ਹਰ ਬੰਦੇ ਨੂੰ ਆਪਣੇ ਕੰਨਾਂ 'ਤੇ ਹੱਥ ਰੱਖਣਾ ਪਿਆ ਵੀ ਬਈ ਇਹ ਕਿਹੜਾ ਬਦਮਾਸ਼ ਆ ਗਿਆ ਸ਼ਹਿਰ ਦੇ ਵਿੱਚ ਨਵਾਂ। ਬਹਰਹਾਲ ਹੁਣ ਥੋੜ੍ਹਾ ਜਿਹਾ ਨਸ਼ਾ ਉਤਰਿਆ ਉਹਨਾਂ ਦਾ ਤੇ ਹੁਣ ਅਕਲ ਟਿਕਾਣੇ ਆਈ ਹੈ ਤੇ ਹੁਣ ਮਾਫੀਆਂ ਮੰਗਦੇ ਫਿਰਦੇ ਨੇ। ਹਾਂਜੀ, ਮੈਂ ਗੱਲ ਕਰਦਾ ਜਨਾਬ ਮੁਸਤਫਾ ਕਮਾਲ ਸਾਹਿਬ ਦੀ, ਤੇ ਮੈਂ ਗੱਲ ਕਰਦਾ ਜਨਾਬ ਫੈਸਲ ਵਾਡਾ ਸਾਹਿਬ ਦੀ। ਤੁਹਾਨੂੰ ਚੇਤਾ ਹੈ ਕਿ ਫੈਸਲ ਵਾਡਾ ਸਾਹਿਬ ਨੇ ਆਖਿਆ ਸੀ ਕਿ ਜੱਜਾਂ ਦੀਆਂ ਜਿਹੜੀਆਂ ਪਗੜੀਆਂ ਉਹਨਾਂ ਨਾਲ ਫੁੱਟਬਾਲ ਖੇਲਾਂਗੇ, ਤੇ ਮੁਸਤਫਾ ਕਮਾਲ ਸਾਹਿਬ ਨੇ ਆਪਣੇ ਆਪ ਨੂੰ ਮੁਸਤਫਾ ਕਮਾਲ ਪਾਸ਼ਾ ਹੀ ਸਮਝ ਲਿਆ ਸੀ ਤੁਰਕੀ ਵਾਲਾ, ਤੇ ਉਹਨਾਂ ਨੇ ਵੀ ਜਨਾਬ ਬੜੇ ਹੀ ਭਾਰੀ ਭਰਕਮ ਕਿਸਮ ਦੇ ਬਿਆਨ ਦਿੱਤੇ ਸੀ ਵੀ ਦੋਹਰੀ ਸ਼ਰੀਅਤ ਵਾਲੇ ਜਿਹੜੇ ਨੇ ਉਹ ਇੱਥੇ ਬਹਿ ਕੇ ਜੱਜ ਬਣਨਗੇ ਤੇ ਸਾਡੇ ਫੈਸਲੇ ਕਰਨਗੇ ਇਹਨਾਂ ਦੀ ਐਸੀ ਦੀ ਤੈਸੀ। ਮੈਂ ਤੁਹਾਨੂੰ ਉਦੋਂ ਹੀ ਦੱਸਿਆ ਸੀ ਵੀ ਜੇ ਤੇ ਜੱਜ ਸਾਹਿਬਾਨ ਨੇ ਥੋੜ੍ਹੀ ਜਿਹੀ ਹਿੰਮਤ, ਵੈਸੇ ਮੈਂ ਮਸ਼ਵਰਾ ਦਿੱਤਾ ਸੀ ਕਿ ਇਹਨਾਂ ਨੂੰ ਤੋਹੀਨੇ ਅਦਾਲਤ ਨਾ ਦਿਓ, ਅਹਿਮੀਅਤ ਬਹੁਤੀ ਦਿਓਗੇ ਦੇ ਕੇ, ਚੇਤਾ ਕਰੋ ਮੈਂ ਕਿਹਾ ਸੀ। ਬਹਰਹਾਲ ਮੈਂ ਤਾਂ ਅਜੇ ਵੀ ਕਹਾਂ ਵੀ ਇਹਨਾਂ ਨੂੰ ਕੁਝ ਨਹੀਂ ਸੀ ਕਹਿਣਾ ਚਾਹੀਦਾ, ਲੇਕਿਨ ਇਹ ਮੈਂ ਨਾਲ ਦੱਸਿਆ ਸੀ ਵੀ ਜੇ ਇਹਨਾਂ ਨੂੰ ਕੋਈ ਨੋਟਿਸ ਭੇਜ ਦਿੱਤਾ ਤੇ ਇਹਨਾਂ ਨੇ ਵੀ ਤੇ ਇਹਨਾਂ ਦੇ ਜਿਹੜੇ ਪਿੱਛੇ ਖਲੋਤੇ ਨੇ ਉਹਨਾਂ ਨੇ ਵੀ ਨਾ ਉਹਨਾਂ ਪਿੱਛੇ ਖਲੋਣਾ ਤੇ ਨਾ ਇਹਨਾਂ ਖਲੋਣਾ, ਤੇ ਇਹਨਾਂ ਇੰਜ ਭੱਜਣਾ ਹੈ, ਇਹਨਾਂ ਇੰਜ ਭੱਜਣਾ ਹੈ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਕਿੰਜ ਭੱਜਣਾ। ਮੇਰਾ ਖਿਆਲ ਮੈਨੂੰ ਦੱਸਣ ਦੀ ਲੋੜ ਨਹੀਂ ਹੈ, ਮੈਨੂੰ ਨਵਾਜ਼ ਸ਼ਰੀਫ ਸਾਹਿਬ ਦਾ ਨਾਂ ਲੈਣ ਦੀ ਲੋੜ ਨਹੀਂ ਹੈ, ਬਸ ਉਹਨਾਂ ਤਰ੍ਹਾਂ ਹੀ ਇਹਨਾਂ ਨੇ ਭੱਜਣਾ। ਕਹਿਣ ਦਾ ਮਤਲਬ ਇਹ ਹੈ ਕਿ ਉਸ ਵੇਲੇ ਜਿਹੜੇ ਬੜਕਾ ਮਾਰਦੇ ਸਨ ਕਿ ਅਸੀਂ ਪਤਾ ਨਹੀਂ ਕੀ ਕਰ ਛੱਡਣਾ, ਉਹ ਅਗਰ ਅਹਿਮਦ ਫਰਾਦ ਦਾ ਜਿਹੜਾ ਕੇਸ ਹੈ ਉਹਦੇ ਵਿੱਚ ਜਸਟਿਸ ਮੋਹਸਨ ਅਖਤਰ ਕਿਆਨੀ ਜਿਵੇਂ ਸੱਦ ਰਹੇ ਨੇ ਵੀ ਅਹਿਮਦ ਫਰਾਦ ਸਾਹਿਬ ਨੂੰ ਵੀ ਲੈ ਆਓ ਤੇ ਉਹਨਾਂ ਨੂੰ ਚੁੱਕਣ ਵਾਲਿਆਂ ਨੂੰ ਵੀ ਲੈ ਆਓ, ਤੇ ਕਿਸੇ ਨੂੰ ਹਿੰਮਤ ਨਹੀਂ ਹੋਣ ਡਈ ਵੀ ਉੱਥੇ ਮਾਮਲਾਤ ਜਿਹੜੇ ਸਿੱਧੇ ਕਰ ਲੈਣ ਤੇ ਆ ਜਾਣ ਫਿਰ ਸਾਹਮਣੇ ਗਰਾਊਂਡ ਦੇ ਵਿੱਚ, ਤੇ ਜਾ ਕੇ ਜਸਟਿਸ ਮੋਹਸਨ ਅਖਤਰ ਕਿਆਨੀ ਨੂੰ ਕਹਿਣ ਵੀ ਹਾਂਜੀ ਅਸੀਂ ਚੁੱਕਿਆ ਨਹੀਂ ਦੇਣਾ। ਜਾਂ ਚੇਤੇ ਕਰੋ ਕਿ ਜੇ ਇਸ ਵੇਲੇ ਖੁਫੀਆ ਰਿਕਾਰਡਿੰਗ ਦਾ ਕੇਸ ਸੁਣ ਰਹੇ ਸਨ ਜਸਟਿਸ ਬਾਬਰ ਸੱਤਾਰ, ਤੇ ਪਾਕਿਸਤਾਨ ਦੀ ਖੁਫੀਆ ਏਜੰਸੀਆਂ ਨੇ FIA ਦੇ ਕੋਲੋਂ, ਪੈਮਰਾ ਦੇ ਕੋਲੋਂ, PTA ਦੇ ਕੋਲੋਂ ਤੇ IB ਦੇ ਕੋਲੋਂ ਦਰਖਾਸਤ ਦਵਾਈ ਕਿ ਜਸਟਿਸ ਬਾਬਰ ਸੱਤਾਰ ਕੇਸ ਤੋਂ ਅਲੱਗ ਹੋ ਜਾਣ, ਤੇ ਜਸਟਿਸ ਬਾਬਰ ਸੱਤਾਰ ਨੇ ਵਾਪਸ ਸੱਦ ਕੇ ਪੁੱਛਿਆ ਵੀ ਤੁਸੀਂ ਇਹ ਕਿਉਂ ਦਿੱਤੀ ਐਪਲੀਕੇਸ਼ਨ। ਉਹਨਾਂ ਕਿਹਾ ਜੀ ਤੁਸੀਂ ਉਹਨਾਂ 6 ਜੱਜਾਂ 'ਚੋਂ ਜਿਨ੍ਹਾਂ ਨੇ ਖੱਤ ਲਿਖੇ ਸਨ, ਉਹਨਾਂ ਕਿਹਾ ਖਾਤੇ ਅਸੀਂ ISI ਦੇ ਬਾਰੇ ਲਿਖਿਆ ਸੀ ਕਿ ਉਹ ਸਾਨੂੰ ਬਲੈਕਮੇਲ ਕਰਕੇ ਤੇ ਸਾਡੇ ਕੋਲ ਫੈਸਲੇ ਕਰਵਾਉਣਾ ਚਾਹੁੰਦੇ ਨੇ। ਤੁਹਾਡਾ 4 ਏਜੰਸੀਆਂ ਦਾ ਇਹਦੇ ਨਾਲ ਕੀ ਕੰਮ ਹੈ? ਤੁਸੀਂ ਉਹਨਾਂ ਦੀ ਪ੍ਰੋਕਸੀ ਹੋ ISI ਵਾਲਿਆਂ ਦੀ। ਲਓ ਜੀ, ਕੋਈ ਕੰਨ 'ਚ ਪਾਇਆ ਰੜਕਿਆ ਨਹੀਂ, ਨਾ ਜਿਨ੍ਹਾਂ ਦੀ ਪ੍ਰੋਕਸੀ ਸੀ ਉਹ ਤੇ ਨਾ ਅੱਗੋਂ ਪ੍ਰੋਕਸੀ ਵਾਲੇ, ਔਰ ਚੁੱਪ ਕਰਕੇ ਸਾਰਿਆਂ ਨੇ ਕਿਹਾ ਕਿ ਜਨਾਬ ਇਹ ਸਾਡੀ ਦਰਖਾਸਤ ਵਾਪਸ ਦੇ ਦਿਓ। ਤੇ ਫਿਰ ਬਾਬਰ ਸੱਤਾਰ ਸਾਹਿਬ ਨੇ ਵਾਪਸ ਦੇਣ ਦੀ ਬਜਾਏ 5-5 ਲੱਖ ਰੁਪਈਆ ਜ਼ਾਤੀ ਹਸੀਅਤ ਦੇ ਵਿੱਚ ਜੁਰਮਾਨਾ ਕੀਤਾ ਸੀ। ਇਹੀ ਕੰਮ ਇੱਧਰ ਹੋਇਆ ਵੀ ਇਹ ਜਿਹੜੇ ਢੋਲ ਸ਼ਰਾਬੀ ਸਨ, ਮੈਂ ਸ਼ਰਾਬੀ ਇੱਕ ਮੁਹਾਵਰਾਤਨ ਕਹਿ ਰਿਹਾ, ਐਵੇਂ ਹੀ ਇਹ ਬਾਅਦ ਦੇ ਵਿੱਚ ਇਹ ਨਾ ਆਖਣ ਵੀ ਮੈਂ ਇਹਨਾਂ ਨੂੰ ਕੋਈ ਮਜ਼ਹਬੀ ਤੌਰ 'ਤੇ ਇਹਨਾਂ ਦੇ ਉੱਤੇ ਅਟੈਕ ਕੀਤਾ। ਕਹਿਣ ਦਾ ਮਤਲਬ ਇਹ ਹੀ ਹੈ ਵੀ ਜਿਹੜਾ ਇਹ ਤਾਕਤ ਦੇ ਨਸ਼ੇ, ਤਾਕਤ ਦੀ ਸ਼ਰਾਬ ਜਿਹੜੀ ਇਹਨਾਂ ਪੀਤੀ ਸੀ, ਉਹਦਾ ਇਹ ਤਾਕਤ ਦੇ ਨਸ਼ੇ ਦੇ ਵਿੱਚ ਸਨ, ਔਰ ਜੱਜਾਂ ਦੀਆਂ ਪਗੜੀਆਂ ਮਤਲਬ ਕਿ ਜੱਜਾਂ ਦੇ ਸਿਰਾਂ ਦੇ ਨਾਲ ਵੀ ਚੰਗੇਜ਼ ਖਾਂ ਹੀ ਬਣੇ ਸਨ। ਇੱਕ ਹਲਾਕੂ ਬਣਿਆ ਸੀ ਤੇ ਇੱਕ ਚੰਗੇਜ਼ ਬਣਿਆ ਸੀ। ਤੇ ਜਿਸ ਵੇਲੇ ਅਜੇ ਮੇਰਾ ਮਤਲਬ ਜਿਵੇਂ ਕਈ ਵਾਰੀ ਤੁਸੀਂ ਵੇਖਿਆ ਨਾ ਵੀ ਆਂਡਾ ਜਿਹੜਾ ਹੈ ਨਾ ਉਹ ਆਪਣੇ ਆਪ ਨੂੰ ਪਤਾ ਨਹੀਂ ਕੀ ਕੁਝ ਸਮਝਦਾ, ਪਰ ਤੱਤੇ ਤੇਲ ਦੇ ਵਿੱਚ ਉਹਨੂੰ ਤੋੜ ਕੇ ਸੁੱਟੋ ਤੇ ਜੋ ਉਹਦਾ ਹਾਲ ਹੁੰਦਾ ਹੈ, ਉਹ ਹੀ ਇਹਨਾਂ ਸਾਡੇ ਦੋਵਾਂ ਭਰਾਵਾਂ ਦਾ ਹੋਇਆ ਵੀ ਹਜੇ ਨੋਟਿਸ ਆਇਆ ਨਹੀਂ ਤੇ ਜਾ ਸਿੱਧਾ ਨੱਕ ਸਮੇਤ ਪੈਰੀ ਪੈ ਗਏ ਨੇ, ਤੇ ਹੁਣ ਉੱਥੇ ਗੈਰ ਮਸ਼ਰੂਤ ਮਾਫੀਆਂ ਮੰਗਦੇ ਰਹੇ ਨੇ। ਪਹਿਲਾਂ ਤੁਸੀਂ ਇਹੋ ਜਿਹੇ ਕੰਮ ਕਰਦੇ ਕੀ ਜੇ ਜਿਹੜਾ ਹੁਣ ਨੱਕ ਰਗੜ ਕੇ ਮਾਫੀਆਂ ਮੰਗਣੀਆਂ ਪੈ ਰਹੀਆਂ ਨੇ। ਬਹਰਹਾਲ ਇਹ ਇਹੋ ਜਿਹਾ ਜਨਾਬ ਇਹ ਸਾਰੀ ਤਰੀਕਾ ਵਾਰਦਾਤ ਹੈ। ਇਹ ਤਾਂ ਵੈਸੇ ਠੀਕ ਹੈ, ਜੱਜਾਂ ਦਾ ਕੰਮ ਵੀ ਠੀਕ ਹੈ। ਇਹਨਾਂ ਦਾ ਮੇਰਾ ਤਾਂ ਮਸ਼ਵਰਾ ਇਹ ਹੈ ਕਿ ਇਹਨਾਂ ਦਾ PTA ਦੇ ਕੋਲੋਂ ਇਹਨਾਂ ਦੀ ਕਾਲਿੰਗ ਡਿਟੇਲ ਹੋਣਾ ਅਦਾਲਤ ਨੂੰ ਕਢਵਾਉਣੀ ਚਾਹੀਦੀ ਹੈ। ਅਗਲੀ ਵਾਰੀ ਜਿਸ ਵੇਲੇ ਪੇਸ਼ੀ 'ਤੇ ਆਉਣ ਤੇ ਇਹਨਾਂ ਦੀਆਂ ਜੇਬਾਂ 'ਚ ਉਹੀ ਫੋਨ ਹੋਣੇ ਚਾਹੀਦੇ ਨੇ। ਉੱਥੇ ਹੀ ਪੁਲਿਸ ਨੂੰ ਆਰਡਰ ਕਰਕੇ ਇਹਨਾਂ ਨੂੰ ਅਰੈਸਟ ਕਰਕੇ ਇਹਨਾਂ ਦੇ ਫੋਨ ਜਿਹੜੇ ਨੇ ਉਹ ਲੈ ਲੈਣੇ ਚਾਹੀਦੇ ਨੇ ਕਬਜ਼ੇ 'ਚ। ਉਹਦਾ ਫੋਰੈਂਸਿਕ ਕਰਾਉਣਾ ਚਾਹੀਦਾ ਹੈ ਤੇ ਫਿਰ ਪਤਾ ਲਾਉਣਾ ਚਾਹੀਦਾ ਵੀ ਉਦਣ ਜਿੱਦਣ ਇਹਨਾਂ ਪ੍ਰੈਸ ਕਾਨਫਰੰਸ ਕੀਤੀ ਕਿਹਦੇ ਨਾਲ ਰਾਬਤੇ 'ਚ ਸਨ ਤੇ ਕਿੰਨੇ ਇਹਨਾਂ ਨੂੰ ਇਹ ਸਾਰੀ ਤਰੀਕਾ ਵਾਰਦਾਤ ਦੱਸੀ, ਸਾਰੀ ਉਸ ਫੋਨ 'ਚੋਂ ਨਿਕਲ ਆਉਣੀ ਹੈ। ਯਕੀਨ ਕਰੋ, ਕਿਉਂਕਿ ਐਡੇ ਸਿਆਣੇ ਅਸੀਂ ਕੋਈ ਨਹੀਂ ਕਿ ਕਿਸੇ ਬਿਹਤਰ ਤਰੀਕੇ ਨਾਲ ਕੰਮ ਕਰੀਏ। ਸਾਡੇ ਕੰਮਾਂ ਦਾ ਤਾਂ ਤੁਹਾਨੂੰ ਪਤਾ ਹੀ ਹੈ। ਤੇ ਇਹ ਫਿਰ ਮੇਰਾ ਖਿਆਲ ਹੈ ਵੀ ਅੱਗੋਂ ਜਿਹੜਾ ਨਾ ਧੁਰ ਤੱਕ ਇਲਾਜ ਕਰੋ। ਇਹ ਮੇਰਾ ਮਤਲਬ ਸਿਰਫ ਇਹਨਾਂ ਦਾ ਇਲਾਜ ਕਰੋਗੇ ਤਾਂ ਗਾਂ ਕਿਸੇ ਨਵੇਂ ਨੂੰ ਉਂਗਲ ਦੇ ਕੇ ਤੇ ਗਾਂ ਖੜਾ ਕਰਨਗੇ ਕਿ ਬਈ ਤੂੰ ਹੋ ਜਾਊਂਗਾ। ਇਸ ਲਈ ਬਿਹਤਰ ਇਹ ਹੈ ਵੀ ਜਿਹੜਾ ਅਸਲ ਪਿੱਛੇ ਉਸਤਾਦ ਹੈ ਨਾ ਨਾਲ, ਉਹਦਾ ਵੀ ਥੋੜ੍ਹਾ ਜਿਹਾ ਇਲਾਜ ਕਰ ਦਿਓ ਜੱਜ ਸਾਹਿਬ। ਲੇਕਿਨ ਵੇਖਦੇ ਦਾ ਕੀ ਬਣਦਾ, ਜੋ ਵੀ ਬਣਿਆ ਤੁਹਾਡੇ ਸਾਹਮਣੇ ਰੱਖਾਂਗੇ ਖਬਰ। ਅੱਛਾ ਜੀ, ਸਮਾਈਲ ਕੀਪ ਸਮਾਈਲ ਨਹੀਂ, ਸਮਾਈਲ ਨਹੀਂ ਜੀ, ਸਮਾਈਲਿੰਗ ਕੀਪ ਸਮਾਈਲਿੰਗ,
ਇਹ ਜਨਾਬ ਕੀ ਹੈ ਸਮਾਈਲਿੰਗ ਕੀਪ ਸਮਾਈਲਿੰਗ, ਇਹ ਤੁਹਾਨੂੰ ਵੀਡੀਓ ਵਿਖਾ ਦਿੰਦੇ ਹਾਂ, ਤੁਸੀਂ ਆਪੇ ਵੇਖ ਲਓ, ਕਿਉਂਕਿ ਅਸੀਂ ਤੇ ਤਜੀਆ ਕਰਾਂਗੇ ਤੇ ਭੈੜੇ ਲੱਗਾਂਗੇ। ਸਾਨੂੰ ਤਾਂ ਇਹ ਵੀ ਨਹੀਂ ਪਤਾ ਵੀ ਸਮਾਈਲ ਕੀਪ ਸਮਾਈਲ ਹੈ ਜਾਂ ਸਮਾਈਲਿੰਗ ਕੀਪ ਸਮਾਈਲਿੰਗ ਹੈ। ਇਹ ਬਾਜੀ ਨੂੰ ਹੀ ਪਤਾ ਬਾਜੀ ਕੀ ਕਰਨ ਡਈ ਹੈ। ਬਾਜੀ ਸਾਡੀ ਕਦੇ ਪੁਲਿਸ ਵਾਲੀ ਬਣਦੀ ਹੈ, ਕਦੇ ਸਰਜਨ ਬਣਦੀ ਹੈ, ਕਦੇ ਕੁਝ ਬਣਦੀ ਹੈ। ਬਹਰਹਾਲ ਹੁਣ ਬਾਜੀ ਨੇ ਕੋਈ ਨਵੀਂ ਮਾਡਲਿੰਗ ਕੱਢੀ ਹੈ। ਹੁਣ ਇਹ ਨਹੀਂ ਪਤਾ ਸਾਨੂੰ ਵੀ ਇਹਦੇ 'ਚ ਬਾਜੀ ਨੇ ਬਣਨਾ ਕੀ ਹੈ, ਕਿਸ ਮਾਮਲੇ ਦੀ ਏਡੀ ਹੈ। ਪੂਰੀ ਫਿਲਮੀ ਸ਼ੂਟਿੰਗ ਹੋ ਰਹੀ ਹੈ ਅਤੇ ਸਮਾਈਲਿੰਗ ਕੀਪ ਸਮਾਈਲਿੰਗ ਜਿਹੜਾ ਬਾਜੀ ਹੱਸੀ ਜਾ ਰਹੀ ਹੈ ਸਾਡੀ, ਪਤਾ ਨਹੀਂ ਆਪਣੇ ਆਪ 'ਤੇ ਹੱਸਣ ਡਈ ਹੈ, ਆਪਣੇ ਅੱਬਾ ਜੀ 'ਤੇ ਹੱਸਣ ਡਈ ਹੈ ਜਾਂ ਸਾਡੇ 'ਤੇ ਹੱਸਣ ਡਈ ਬਾਜੀ। ਬਹਰਹਾਲ ਬਾਜੀ ਹੱਸਣ ਡਈ ਹੈ, ਬਾਜੀ ਦੇ 37ਵੀਂ 100 ਨੇ, ਉਹਦਾ ਕੰਮ ਚੱਲਣ ਡਿਆ। ਬਾਕੀ ਤੁਹਾਡੇ ਨਾਲ ਜੋ ਹੁੰਦਾ ਹੋਵੇ। ਅਤੇ ਬਾਜੀ ਨੇ ਇੱਕ ਬਿਆਨ ਵੀ ਦਿੱਤਾ ਕਣਕ ਦੇ ਬਾਰੇ, ਗੰਦਮ ਦੇ ਬਾਰੇ, ਉਹ ਕੱਲ੍ਹ ਸੁਣਵਾਵਾਂਗਾ ਤੁਹਾਨੂੰ। ਅੱਜ ਹੋਰ ਖਬਰਾਂ ਬੜੀਆਂ ਨੇ, ਉਹ ਵੀ ਬਾਜੀ ਦਾ ਲਾਜਵਾਬ ਕਿਸਮ ਦਾ ਬਿਆਨ ਹੈ। ਅੱਛਾ ਜੀ, ਇਲੈਕਸ਼ਨ ਕਮਿਸ਼ਨ ਨੇ ਨੂਨ ਲੀਗ ਦੇ 3 ਉਮੀਦਵਾਰ ਜਿਹੜੇ ਉੱਥੋਂ ਇਸਲਾਮਾਬਾਦ ਤੋਂ ਹਾਰੇ ਹੋਏ ਨੇ, ਲੇਕਿਨ PTI ਦੀਆਂ ਸੀਟਾਂ ਖੋਈਆਂ ਨੇ, ਉਹ ਹੁਣ ਭੱਜਣ ਨੂੰ ਤਿਆਰ ਨੇ। ਉਹਨਾਂ ਇਲੈਕਸ਼ਨ ਕਮਿਸ਼ਨ 'ਚ ਐਪਲੀਕੇਸ਼ਨ ਦਿੱਤੀ ਸੀ ਕਿ ਜੀ ਸਾਨੂੰ ਬਚਾਓ ਇਸਲਾਮਾਬਾਦ ਹਾਈ ਕੋਰਟ ਤੋਂ, ਅਤੇ ਉਹਨਾਂ ਦੀ ਦਰਖਾਸਤ ਲਾ ਦਿੱਤੀ ਹੈ। ਸੁਣਨ ਵੀ ਲੱਗੇ ਨੇ। ਤਹਿਰੀਕ ਇਨਸਾਫ ਦੀ 3 ਮਹੀਨਿਆਂ ਤੋਂ ਪਈ ਨਹੀਂ ਸੁਣਦੇ, ਇਹਨਾਂ ਦੀ ਸੁਣ ਲੱਗੇ ਨੇ। ਵੇਖਦੇ ਕੀ ਬਣਦਾ, ਤੁਹਾਨੂੰ ਦੱਸਾਂਗੇ ਜੋ ਵੀ ਇਹਦਾ ਬਣਿਆ। ਪਹਿਲਾਂ ਹੀ ਪਤਾ ਵੀ ਉਹਨਾਂ ਦੇ ਕੇਸ ਬਦਲ ਦੇਣਗੇ। ਅੱਛਾ ਜੀ, ਮੁਸੰਨਫ ਅਨਵਰ ਮਕਸੂਦ ਸਾਹਿਬ ਨੇ ਕਿਹਾ ਜੀ ਕਿ ਮੈਂ ਪਾਕਿਸਤਾਨ ਮੈਨੂੰ ਛੱਡ ਸਕਦਾ, ਮੈਂ ਪਾਕਿਸਤਾਨ ਨਹੀਂ ਛੱਡ ਸਕਦਾ, ਮੈਂ ਮੁਹਿੱਬੇ ਵਤਨ ਹੈ ਅਤੇ ਮੈਂ ਇੱਥੇ ਹੀ ਰਹਿਣਾ। ਹੁਣ ਇਹ ਜਿਹੜੀ ਉਹਨਾਂ ਦੀ ਗੱਲ ਹੈ ਨਾ, ਪਾਕਿਸਤਾਨ ਮੁਝੇ ਛੋੜ ਸਕਦਾ ਹੈ। ਹੁਣ ਪਾਕਿਸਤਾਨੀ ਤਾਂ ਉਹਨਾਂ ਨੂੰ ਛੱਡਦੇ ਨਹੀਂ, ਉਹ ਤਾਂ ਉਹਨਾਂ ਨਾਲ ਬੜੀ ਮੁਹੱਬਤ ਕਰਦੇ ਨੇ। ਇਹ ਕਿਹਨੂੰ ਸੁਣਾ ਰਹੇ ਨੇ ਕਿ ਪਾਕਿਸਤਾਨ ਮੁਝੇ ਛੋੜ ਸਕਦਾ? ਇਹ ਮੈਂ ਤੁਹਾਡੇ ਸੋਚ ਦੇ ਉੱਤੇ ਛੱਡਦਾ, ਤੁਸੀਂ ਇਹਦਾ ਤਜਜ਼ੀਆ ਆਪ ਕਰੋ। ਅਹਿਮਦ ਫਰਾਦ ਸਾਹਿਬ ਦੀ ਦਰਖਾਸਤ ਜ਼ਮਾਨਤ ਮੁਸਤਰਦ ਕਰਕੇ ਤੇ 10 ਜੂਨ ਤੱਕ ਉਹਨਾਂ ਦਾ ਫਿਰ ਰਿਮਾਂਡ ਦੇ ਦਿੱਤਾ ਹੈ। ਅਤੇ ਮਕਸਦ ਉਹੀ ਹੈ ਕਿ ਕਿਤੇ ਜਸਟਿਸ ਮੋਹਸਨ ਅਖਤਰ ਕਿਆਨੀ ਸਾਹਿਬ ਦੇ ਸਾਹਮਣੇ ਦੱਸ ਨਾ ਦੇਣ ਵੀ ਮੈਨੂੰ ਕੌਣ ਲੈ ਕੇ ਗਏ ਸਨ, ਅਤੇ ਜੇ ਦੱਸ ਚੜਿਆ ਤਾਂ ਮੋਹਸਨ ਅਖਤਰ ਕਿਆਨੀ ਸਾਹਿਬ ਨੇ ਤਾਂ ਫਿਰ ਰੰਦਾ ਫੇਰ ਦੇਣਾ ਪੂਰਾ। ਅਤੇ ਉਸ ਗੱਲ ਦੀ ਬਚਤ ਕਰਾਉਣ ਵਾਸਤੇ ਹੁਣ ਸ਼ਾਇਰ ਸਾਹਿਬ ਦਾ ਜਿਹੜਾ ਉਹ ਪੂਰੀ ਉਹਨਾਂ ਦੇ ਉੱਤੇ ਸਾਰੀ ਦੀ ਸਾਰੀ ਜਿਹੜੀ ਹੈ ਉਹ ਕਾਰਵਾਈ ਕੀਤੀ ਜਾ ਰਹੀ ਹੈ। ਅੱਛਾ ਜੀ, ਵਫਾਕੀ ਹਕੂਮਤ ਨੇ ਇਮਰਾਨ ਰਿਆਜ਼ ਨੂੰ ਹਜ 'ਤੇ ਜਾਣ ਤੋਂ ਰੋਕ ਦਿੱਤਾ। ਫਿਰ ਅਗਲੇ 24 ਘੰਟੇ 'ਚ ਅਦਾਲਤ ਨੇ ਇਹਦੇ 'ਤੇ ਉਹਨਾਂ ਦੇ ਕੋਲੋਂ ਜਿਹੜਾ ਜਵਾਬ ਮੰਗਿਆ, ਔਰ ਇਸਲਾਮਾਬਾਦ ਹਾਈ ਕੋਰਟ ਦੇ ਵਿੱਚ ਫਿਰ ਸਮਾਅਤ ਦੀ ਕੱਲ੍ਹ ਤੱਕ ਮੁਲਤਵੀ ਹੈ। ਮੇਰਾ ਤਜਜ਼ੀਆ ਇਹਦੇ 'ਚ ਇਹ ਕਿ ਐਸੇ ਹਫ਼ਤੇ ਦੇ ਵਿੱਚ ਇਮਰਾਨ ਰਿਆਜ਼ ਸਾਹਿਬ ਨੂੰ ਇਨਸ਼ਾਅੱਲਾ ਬਾਹਰ ਹਜ 'ਤੇ ਜਾਣ ਦੇਣਗੇ, ਕਿਉਂਕਿ ਅਗਰ ਨਾ ਜਾਣ ਦੇਣਾ ਹੁੰਦਾ ਨਾ ਤੇ ਫਿਰ ਆਮਿਰ ਫਾਰੂਕ ਸਾਹਿਬ ਨੇ ਇਜਾਜ਼ਤ ਨਹੀਂ ਸੀ ਦੇਣੀ। ਉਹਨਾਂ ਤਾਰੀਖ ਹੀ ਨਹੀਂ ਸੀ ਪਾਉਣੀ ਅਜੇ, ਉਹਨਾਂ 'ਤੇ ਕਿਹੜਾ ਕੋਈ ਮਤਲਬ ਉਹਨਾਂ ਤਾਰੀਖ ਹੀ ਗਾਂਹ ਪਿਛਾਂ ਕਰ ਦੇਣੀ ਸੀ, ਕੋਈ ਹੋਰ ਇਹਦੇ ਉੱਤੇ ਲਾ ਦੇਣਾ ਸੀ। ਮੇਰਾ ਮਤਲਬ ਕੋਈ ਅੱਗਾ ਪਿੱਛਾ ਕੋਈ ਹੋਰ ਇਤਰਾਜ਼ ਲਾ ਦੇਣਾ ਸੀ, ਇਹ ਕਰ ਦੇਣਾ ਸੀ, ਉਹ ਕਰ ਦੇਣਾ ਸੀ। ਉਹਨਾਂ ਜਿਹੜੀ ਦਰਖਾਸਤ ਲਾਈ ਵੀ ਆਪਣੇ ਕੋਲ, ਇਜਾਜ਼ਤ ਵੀ ਦਿੱਤੀ, ਅਤੇ ਇਹਦੇ 'ਚ ਮੈਨੂੰ ਇਹ ਲੱਗਦਾ ਹੈ ਕਿ ਇਨਸ਼ਾਅੱਲਾ ਇਮਰਾਨ ਰਿਆਜ਼ ਸਾਹਿਬ ਦੀ ਦੁਆ ਸੁਣੀ ਜਾਏਗੀ ਅਤੇ ਉਹ ਐਸੇ ਹਫ਼ਤੇ ਜਿਹੜੇ ਉਹ ਬਾਹਰ ਚਲੇ ਜਾਣਗੇ। ਅੱਛਾ ਜੀ, ਸੁਪਰੀਮ ਕੋਰਟ ਨੇ ਐਲਾਨ ਕੀਤਾ, ਕਾਜ਼ੀ ਸਾਹਿਬ ਨੇ ਕਿਹਾ ਕਿ ਲੋਕੀ ਮੇਰੇ ਕੋਲ ਬੋਰ ਹੋ ਜਾਣਗੇ, ਇਨਸਾਫ ਮੈਂ ਬਹੁਤ ਜ਼ਿਆਦਾ ਕਰ ਰਿਹਾ, ਇਸ ਲਈ ਛੁੱਟੀਆਂ ਨਹੀਂ ਕਰਨੀਆਂ, ਕਿ ਉਹਨਾਂ ਨੂੰ ਪਤਾ ਹੈ ਕਿ ਹੋ ਸਕਦਾ ਮੈਨੂੰ ਐਕਸਟੈਂਸ਼ਨ ਲੱਭੇ ਅਤੇ ਫਿਰ ਥੋੜ੍ਹੇ ਹੀ ਤਾਂ ਮਹੀਨੇ ਨੇ। ਉਹਨਾਂ ਹੁਣ 15 ਜੂਨ ਦੀ ਬਜਾਏ 15 ਜੁਲਾਈ ਤੋਂ ਜਿਹੜਾ ਨਾ ਉਹ ਛੁੱਟੀਆਂ ਕਰਨ ਦਾ ਐਲਾਨ ਕੀਤਾ ਹੈ ਸੁਪਰੀਮ ਕੋਰਟ ਦਾ, ਅਤੇ ਹਜੇ ਫਿਲਹਾਲ ਉਹ ਕੇਸ ਸੁਣਨਗੇ। ਅਗਲੀ ਖਬਰ, ਇਹ ਖਬਰ ਬਹੁਤ ਹੀ ਖਤਰਨਾਕ ਅਤੇ ਬੁਰੀ ਹੈ ਔਰ ਦਿਲ ਦੁਖਾਉਣ ਵਾਲੀ ਹੈ। ਇਹ ਇਸਲਾਮਾਬਾਦ ਮਾਰਗਲਾ ਹਿਲਸ ਦੇ ਉੱਤੇ ਜਿਹੜੀ ਬਹੁਤ ਜ਼ਿਆਦਾ ਅੱਗ ਲੱਗੀ ਸੀ ਔਰ ਤਬਾਹੀ ਮਚੀ, ਉਹਦਾ ਇਹ ਪਤਾ ਲੱਗਾ ਵੀ 3 ਕੋਈ ਯਾਰ ਸਨ, 3 ਮੁਲਜ਼ਮਾਨ ਸਨ ਜਿਹੜੇ ਸ਼ਹਿਦ ਇਕੱਠਾ ਕਰਨ ਜਾਂਦੇ ਸਨ, ਅਤੇ ਉੱਥੇ ਉਹ ਅੱਗ ਲਾ ਕੇ ਨਾ ਤੇ ਉਹ ਸ਼ਹਿਦ ਦੀਆਂ ਮੱਖੀਆਂ ਨੂੰ ਭਜਾਉਂਦੇ ਨੇ ਤਾਂ ਕਿ ਸ਼ਹਿਦ ਇਕੱਠਾ ਕਰ ਲੈਣ। ਹਾਲਾਂਕਿ ਦੁਨੀਆ ਪੂਰੀ ਦੇ ਵਿੱਚ ਬਿਹਤਰ ਤਰੀਕੇ ਵੀ ਨੇ, ਲੇਕਿਨ ਅਸੀਂ ਕਰਨੇ ਨਹੀਂ ਨਾ, ਅਸੀਂ ਉਹੀ ਕੰਮ ਪੁਰਾਣਾ ਕਰਨਾ। ਉਹ ਅੱਗ ਲਾਈ ਅਤੇ ਸ਼ਹਿਦ ਤੇ ਕੱਢ ਲਿਆਏ, ਅਤੇ ਬਾਕੀ ਪੂਰਾ ਜੰਗਲ ਜਿਹੜਾ ਲੂਹ ਕੇ ਰੱਖ ਦਿੱਤਾ, ਉੱਥੇ ਅੱਗ ਫੈਲ ਗਈ। ਪਹਿਲਾਂ ਦਰਖਤ ਉੱਤੇ ਕੋਈ ਹੈ ਨਹੀਂ, ਸੜਨ ਡਏ ਨੇ ਲੋਕ ਗਰਮੀ ਦੇ ਨਾਲ, ਅਤੇ ਉਹਨਾਂ ਜਿਹੜੀ ਰਹੀ ਸਹੀ ਕਸਰ ਹੈ ਕਰ ਦਿੱਤੀ। ਪਰ ਉਹਨਾਂ ਦੀ ਤਫਤੀਸ਼ ਕੀਤੀ ਹੈ ਅਤੇ ਹੁਣ ਤਹਿਕੀਕਾਤ ਮੁਕੰਮਲ ਕਰਕੇ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ। ਲੇਕਿਨ ਕੀਤਾ ਇਹਨਾਂ ਭੈੜਾ ਕੰਮ ਹੈ, ਲੇਕਿਨ ਇਹ ਕਿਉਂਕਿ ਮਾੜੇ ਹੋਣੇ ਨੇ ਇਸ ਲਈ ਇਹਨਾਂ ਨੂੰ ਤੁਰਨ ਦੇਣਾ ਕਾਨੂੰਨ ਨੇ। ਮੈਂ ਨਹੀਂ ਆਂਦਾ ਵੀ ਇਹਨਾਂ ਨੂੰ ਸਜ਼ਾ ਨਾ ਦਿਓ, ਪਰ ਇਹਨਾਂ ਨੂੰ ਕਾਨੂੰਨ ਨੇ ਪੂਰਾ ਹੀ ਤੁਰਨ ਦੇਣਾ, ਜਿਵੇਂ ਸਾਈਕਲ ਚੋਰ ਨੂੰ ਤੁਰਨ ਦਿੰਦੇ ਨੇ। ਵੀ ਇੱਥੇ ਕੋਈ ਤਕੜਾ ਹੁੰਦਾ, ਉਹਨੇ ਸਿਗਰਟ ਪੀ ਕੇ ਸੁੱਟੀ ਹੁੰਦੀ, ਕਿਸੇ ਪੁੱਛਣਾ ਵੀ ਨਹੀਂ ਸੀ ਉਹਨੂੰ। ਅੱਛਾ ਜੀ, ਇਸਲਾਮਾਬਾਦ ਲੋਕਲ ਬਾਡੀਜ਼ ਇਲੈਕਸ਼ਨਸ ਦੇ ਹਵਾਲੇ 'ਚ ਪੇਸ਼ਰਫਤ ਹੋਈ ਹੈ। ਇਸਲਾਮਾਬਾਦ ਹਾਈ ਕੋਰਟ ਨੇ ਆਖਿਆ ਵੀ 10 ਜੁਲਾਈ ਤੱਕ ਹਕੂਮਤ ਔਰ ਇਲੈਕਸ਼ਨ ਕਮਿਸ਼ਨ ਜਿਹੜਾ ਉਹ ਇਲੈਕਸ਼ਨ ਦੀ ਤਾਰੀਖ ਦੇਵੇ। ਨਾ ਦਿੱਤਾ ਤਾਂ ਫਿਰ ਅਸੀਂ ਆਰਡਰ ਜਾਰੀ ਕਰਾਂਗੇ ਔਰ ਤੋਹੀਨੇ ਅਦਾਲਤ ਲਾਵਾਂਗੇ ਤੋਹੀਨੇ ਅਦਾਲਤ ਲਾਵਾਂਗੇ ਚੀਫ ਇਲੈਕਸ਼ਨ ਕਮਿਸ਼ਨਰ ਔਰ ਵਫਾਕੀ ਹਕੂਮਤ 'ਤੇ। ਅਤੇ ਇਹ ਅਗਰ ਬਲਦੀਆਤੀ ਇਲੈਕਸ਼ਨ ਹੋਏ ਤਾਂ ਇਹਦੇ 'ਚ ਫਿਰ ਇੱਕ ਵਾਰੀ ਟਾਸ ਪਏਗਾ ਔਰ ਪਤਾ ਲੱਗੇਗਾ ਕੀ ਬਣਦਾ, ਫਿਰ ਧਾਂਦਲੀ ਕਰਨੀ ਪਏਗੀ ਚੋਏ ਨਿਜ਼ਾਮਦੀਨ ਨੂੰ, ਹੋਰ ਕੀ ਹੈ। ਅੱਛਾ ਜੀ, ਅਗਲੀ ਖਬਰ ਬੜੀ ਤਕਲੀਫ ਦੇ। ਮੁਲਕ ਦੇ ਵਿੱਚ ਤਸ਼ੱਦਦ ਤੇ ਹੋ ਹੀ ਰਿਹਾ ਸੀ, ਬੰਦਿਆਂ 'ਤੇ ਹੋ ਹੀ ਰਿਹਾ ਸੀ। ਹੁਣ ਨਵਾਂ ਵੀਡੀਓ ਅਸੀਂ ਤੁਹਾਨੂੰ ਨਹੀਂ ਵਿਖਾ ਸਕਦੇ ਕਿਉਂਕਿ YouTube ਦੀ ਪਾਲਿਸੀ ਦੇ ਖਿਲਾਫ ਹੈ, ਉਹ ਫਿਰ ਫਲੈਗ ਕਰ ਦਿੰਦੇ ਨੇ ਇਹਨੂੰ। ਇਹ ਥਾਣਾ ਸਦਰ ਕਸੂਰ ਦੇ ਵਿੱਚ ਸਬ ਇੰਸਪੈਕਟਰ ਹੈਦਰ ਅਲੀ ਦੇ ਕਮਰੇ 'ਚ ਖਾਤੂਨ 'ਤੇ, ਇਹ ਵੀਡੀਓ ਮੈਂ ਖੁਦ ਵੇਖੀ ਹੈ, ਮੇਰੇ ਕੋਲ ਮੌਜੂਦ ਹੈ, ਖਾਤੂਨ ਨੂੰ ਪੁੱਠਿਆਂ ਲੰਮਾ ਪਾ ਕੇ
ਉਹਦੀਆਂ ਲੱਤਾਂ ਔਰ ਬਾਹਾਂ ਫੜ ਕੇ ਤੇ ਉਹਨੂੰ ਛਿੱਤਰਾਂ ਨਾਲ ਮਾਰ ਰਹੇ ਨੇ। ਠੀਕ ਹੈ ਨਾ ਜੀ, ਛਿੱਤਰਾਂ ਦੇ ਨਾਲ ਉੱਤੇ ਤਸ਼ੱਦਦ ਹੋ ਰਿਹਾ ਹੈ ਤੇ ਉਹਨੂੰ ਏਡੀ ਏਡੀ ਜ਼ੋਰ ਨਾਲ ਮਾਰ ਰਹੇ ਨੇ ਕਿ ਉਹ ਵਿਚਾਰੀ ਥੱਲੇ ਲੰਮੀ ਪਈ ਚੀਖ ਰਹੀ ਹੈ ਤੇ ਉਹਦੇ ਪਿੱਛੇ ਪੂਰੇ ਜਿਸਮ ਦੇ ਉੱਤੇ ਜਿਹੜੇ ਨੇ ਉਹ ਛਿੱਤਰ ਮਾਰ ਰਹੇ ਨੇ ਔਰ ਤਬਾਹੀ ਕਰਕੇ ਉਹਦੀ ਰੱਖ ਦਿੱਤੀ ਹੈ। ਉਹ ਵੀਡੀਓ ਮੈਂ ਵੇਖੀ, ਮੇਰੇ ਕੋਲ ਮੌਜੂਦ ਹੈ। ਮੈਂ ਤੁਹਾਨੂੰ ਦੱਸਿਆ ਕਿ YouTube ਸਾਨੂੰ ਵਿਖਾਣ ਨਹੀਂ ਦਿੰਦੀ, ਵਿਖਾਈਏ ਤੇ ਫਿਰ ਉਹਦੇ ਤੇ ਕਦਗਨ ਲੱਗਦੀ ਹੈ, ਇਸ ਲਈ ਤੁਹਾਨੂੰ ਵਿਖਾ ਨਹੀਂ ਸਕਦਾ। ਤੇ ਇਹ ਮੇਜਰ ਰਿਟਾਇਰਡ ਮੁਹੰਮਦ ਆਰਿਫ ਸਾਹਿਬ ਨੇ ਟਵੀਟ ਕਰਕੇ ਇਹ ਵੀਡੀਓ ਜਿਹੜੀ ਹੈ ਇਹ ਸ਼ੇਅਰ ਕੀਤੀ ਹੈ ਐਕਸ ਦੇ ਉੱਤੇ। ਉਹਨਾਂ ਆਖਿਆ ਵੀ ਇੱਥੇ ਤੁਸੀਂ ਕਿਹਦੀ ਗੱਲ ਕਰਦੇ ਹੋ, ਇੱਥੇ ਤੁਸੀਂ ਫਲਸਤੀਨ ਦੀ ਗੱਲ ਕਰਦੇ ਹੋ, ਇੱਥੇ ਤਾਂ ਸਾਡੇ ਆਪ ਇਹੋ ਜਿਹੇ ਜ਼ੁਲਮ ਜਿਹੜੇ ਪਾਕਿਸਤਾਨ 'ਚ ਬੇਸ਼ੁਮਾਰ ਹੋਣ ਡਏ ਨੇ। ਤੇ ਇਹ ਜਨਾਬ ਵੀਡੀਓ ਦੇਖ ਕੇ ਮੇਰਾ ਵੀ ਦਿਲ ਦਹਿਲ ਗਿਆ ਤੇ ਮੈਂ ਸਮਝ ਤੋਂ ਬਾਹਰ ਹੈ ਕਿ ਪੁਲਿਸ ਵਾਲੇ ਜਿਹੜੇ ਉਹਨਾਂ ਦੇ ਘਰ ਆਪ ਵੀ ਤਾਂ ਮਾਵਾਂ ਭੈਣਾਂ ਹੈ ਨਾ, ਕਿਹੜੇ ਪਾਸੇ ਨੂੰ ਨਿਕਲ ਗਏ ਜੀ। ਮਤਲਬ ਕਿੱਥੋਂ ਤੱਕ ਅੱਪੜਨਾ ਹੈ ਤੇ ਬੇਸ਼ਰਮੀ ਤੇ ਬੇਹਯਾਈ ਕਿੱਥੋਂ ਤੱਕ ਕਰਨੀ ਹੈ। ਸੁਣਿਆ ਸੀ ਮਾਵਾਂ ਭੈਣਾਂ ਧੀਆਂ ਸਾਂਝੀਆਂ ਨੇ, ਮੈਨੂੰ ਨਹੀਂ ਪਤਾ ਉਸ ਬੱਚੀ ਜਾਂ ਭੈਣ ਜਾਂ ਮਾਂ ਨੇ ਕੀ ਜੁਰਮ ਕੀਤਾ, ਪਰ ਜਿਹੜਾ ਵੀ ਜੁਰਮ ਕੀਤਾ, ਜਿਹੜਾ ਵੀ ਕੀਤਾ ਉਹ ਤੁਸੀਂ ਉਹਦੀ ਸੈਲਫ ਰਿਸਪੈਕਟ, ਸੈਲਫ ਸਟੀਮ ਤੇ ਹਮਲਾ ਤਾਂ ਨਹੀਂ ਕਰ ਸਕਦੇ ਨਾ, ਇਹ ਕੰਮ ਤਾਂ ਨਹੀਂ ਕਰ ਸਕਦੇ। ਕੁਝ ਸ਼ਰਮ ਕਰੋ, ਕੁਝ ਹਿਆ ਕਰੋ, ਲੇਕਿਨ ਅਸੀਂ ਕਰਨਾ ਹੈ ਕੋਈ ਨਹੀਂ। ਅੱਛਾ ਜੀ, ਅਗਲੀ ਖਬਰ ਇਹ ਹੈ ਕਿ ਨੈਬ ਨੇ ਦੁੱਧ ਦਹੀਂ ਦੀ ਕੁਆਲਿਟੀ ਤੇ ਨੋਟਿਸ ਲੈ ਲਿਆ। ਕਰੋ ਹਾਂ ਗੱਲ ਜ਼ਰਾ। ਨੈਬ ਤੇ ਫਿਰ ਤੁਹਾਨੂੰ ਪਤਾ ਹੈ ਕਿ ਬੱਲੇ ਬੱਲੇ ਹੈ ਨਾ ਸਾਡੀ ਨੈਬ, ਜਿਹੜੀ ਤੁਹਾਨੂੰ ਪਤਾ ਉੱਥੇ ਵੀ ਜਨਰਲ ਨਜ਼ੀਰ ਸਾਹਿਬ ਨੇ ਇਸ ਵੇਲੇ ਲੈਫਟੀਨੈਂਟ ਜਨਰਲ ਰਿਟਾਇਰਡ ਨਜ਼ੀਰ ਸਾਹਿਬ ਨੇ, ਉਹਨਾਂ ਦੀ ਤਨਖਾਹ ਵੀ ਪਿਛਲੇ ਦਿਨੋਂ ਬੜੀ ਲੰਮੀ ਚੌੜੀ ਤਨਖਾਹ ਦੇ ਵੀ ਉਹਨਾਂ ਦੇ ਆਰਡਰ ਹੋਏ ਨੇ ਕਿ ਉਹਨਾਂ ਨੂੰ ਲੰਮੀ ਚੌੜੀ ਤਨਖਾਹ ਦਿਓ ਜੀ, ਕਿਉਂਕਿ ਤੁਹਾਨੂੰ ਪਤਾ ਪਹਿਲਾਂ ਉਹ ਲੈਫਟੀਨੈਂਟ ਜਨਰਲ ਬਣੇ, ਫਿਰ ਉੱਥੋਂ ਰਿਟਾਇਰ ਹੋਏ, ਉੱਥੋਂ ਵੀ ਕੋਈ ਤਨਖਾਹ ਲੱਭ ਰਹੀ ਹੋਏਗੀ ਲੇਕਿਨ ਥੋੜ੍ਹੀ ਪੈ ਜਾਂਦੀ ਹੋਏਗੀ, ਫਿਰ ਉਹਨੂੰ ਨੈਬ 'ਚ ਲਾਇਆ ਉਹਨਾਂ ਨੂੰ। ਇੱਥੇ ਜਿਹੜੀ ਉਹਨਾਂ ਦੀ ਤਨਖਾਹ ਸੀ ਫਿਰ ਉਹਨੂੰ ਰਿਪੋਰਟਡਲੀ ਆਉਂਦੇ ਨੇ ਹੁਣ ਸ਼ਾਇਦ ਵਧਾਇਆ ਗਿਆ ਅਤੇ ਉਹ ਹੁਣ ਉਹਨਾਂ ਨੋਟਿਸ ਲਿਆ, ਕਿਉਂਕਿ ਮੁਲਕ ਦੇ ਵਿੱਚ ਹੋਰ ਤਾਂ ਸਾਰੇ ਕੰਮ ਨੈਬ ਨੇ ਫਿੱਟ ਕਰ ਦਿੱਤੇ ਨੇ, ਉਹਨਾਂ ਨੂੰ ਨੋਟਿਸ ਲਿਆ ਕਿ ਦੁੱਧ ਦਹੀਂ ਦੀ ਕੁਆਲਿਟੀ ਜਿਹੜੀ ਹੈ ਨਾ ਉਹ ਨੈਬ ਨੇ ਠੀਕ ਕਰਨੀ। ਦੱਸੋ ਜੇ ਇਸ ਮੁਲਕ ਦੇ ਵਿੱਚ ਇਹ ਹਾਲਾਤ ਹੋਣ, ਇਹ ਜ਼ੇਨ ਹੋਵੇ ਤੇ ਚੌਧਰੀ ਨਿਜ਼ਾਮਦੀਨ ਦੀਆਂ ਪ੍ਰਾਇਓਰਿਟੀਜ਼ ਇਹ ਹੋਣ। ਮੈਂ ਨਹੀਂ ਕਹਿੰਦਾ ਦੁੱਧ ਦਹੀਂ ਦੇ ਉੱਤੇ ਨੋਟਿਸ ਨਹੀਂ ਹੋਣਾ ਚਾਹੀਦਾ ਜਾਂ ਉਹਨੂੰ ਠੀਕ ਨਹੀਂ ਹੋਣਾ ਚਾਹੀਦਾ, ਉਹ ਫੂਡ ਜਿਹੜੇ ਡਿਪਾਰਟਮੈਂਟ ਨੇ ਉਹਨਾਂ ਦੇ ਕੰਮ ਨੇ, ਨੈਬ ਦੇ ਕੰਮ ਨਹੀਂ ਹੈਗੇ। ਬਹਰਹਾਲ ਇੱਥੇ ਤਾਂ ਤੁਹਾਨੂੰ ਪਤਾ ਹੀ ਕਿ ਜਿਹੜਾ ਤੁਹਾਡਾ ਵਜ਼ੀਰ ਆਜ਼ਮ ਹੈ ਉਹ ਅੰਡਰਪਾਸ ਅਤੇ ਉਹ ਬ੍ਰਿਜ ਅਤੇ ਪਤਾ ਨਹੀਂ ਕੀ ਕੁਛ ਬਣਾਉਂਦਾ ਫਿਰਦਾ, ਮੇਅਰ ਵਾਲੇ ਕੰਮ ਉਹ ਕਰਦਾ ਫਿਰਦਾ ਚਾਚਾ ਸਾਡਾ, ਅਤੇ ਜਿਨ੍ਹਾਂ ਦਾ ਕੰਮ ਕਰਪਸ਼ਨ ਫੜਨਾ ਹੈ ਉਹ ਦੁੱਧ ਦਹੀਂ ਦੇ ਉੱਤੇ ਆਪਣਾ ਜਿਹੜਾ ਨੇ ਉਹ ਨੋਟਿਸ ਲਈ ਫਿਰਦੇ ਨੇ। ਅੱਛਾ ਜੀ, ਮਾਜ਼ਰਤ। ਅੱਛਾ ਜੀ, ਅੱਗੇ ਚੱਲਨੇ, ਅੱਗੇ ਤੁਹਾਡੀ ਚਿੱਠੀ ਪੱਤਰ ਜਲਦੀ ਨਾਲ ਤੁਹਾਡੇ ਸਾਹਮਣੇ ਰੱਖੀਏ। ਅੱਛਾ ਜੀ, ਸਭ ਤੋਂ ਪਹਿਲੇ ਅਸੀਂ ਤੁਹਾਡੇ ਸਾਹਮਣੇ ਜਿਹੜਾ ਕੌਮੈਂਟ ਰੱਖਦੇ ਹਾਂ ਉਹ ਯਾਸਰ ਸ਼ਹਿਜ਼ਾਦ ਸਾਹਿਬ ਦਾ। ਉਹ ਕਹਿੰਦੇ ਨੇ, ਗਿੱਲ ਸਾਹਿਬ ਮੇਰੇ ਖਿਆਲ 'ਚ ਜਿੰਨਾ ਨੁਕਸਾਨ ਪਾਕਿਸਤਾਨ ਨੂੰ ਨੂਨ ਲੀਗ ਨੇ ਦਿੱਤਾ ਹੈ ਨਾ, ਉਹਦੇ ਵਿੱਚ ਉਹਨਾਂ ਦੇ ਸਪੋਰਟਰ ਦਾ ਵੀ ਬਰਾਬਰ ਦਾ ਹੱਥ ਹੈ। ਇਹ ਵੀ ਮੁਲਕ ਦੁਸ਼ਮਣ ਨੇ। ਮੇਰੀ ਦੁਆ ਹੈ ਕਿ ਆਪ ਜਲਦ ਪਾਕਿਸਤਾਨ ਵਾਪਸ ਆਏ ਅਤੇ ਇਮਰਾਨ ਖਾਨ ਨੂੰ ਦੇਖੋ। ਇਹ ਤੁਸੀਂ ਬੜੀ ਸਿਆਣੀ ਗੱਲ ਕੀਤੀ ਹੈ, ਲੇਕਿਨ ਸਿਆਣੀ ਗੱਲ ਜਿਹੜੀ ਤੁਸੀਂ ਕੀਤੀ ਉਹ ਇਹ ਹੈ ਕਿ ਜਦੋਂ ਅਸੀਂ ਵੋਟ ਦਿੰਦੇ ਹਾਂ ਨਾ ਔਰ ਇਹ ਸੋਚ ਕੇ ਕਿ ਖਾਤਾ ਵੀ ਹੈ ਤਾਂ ਲਗਾਤਾ ਵੀ ਹੈ, ਉਦੋਂ ਸਾਨੂੰ ਲੱਗਦਾ ਸੀ ਵੀ ਕਰਪਸ਼ਨ ਤੇ ਉੱਤੇ ਹੁੰਦੀ ਹੈ, ਸਾਡਾ ਉਹਦੇ ਨਾਲ ਕੀ ਲੈਣ ਦੇਣ ਹੈ। ਸਾਨੂੰ ਤਾਂ ਇਹ ਵੇਖੀਏ ਵੀ ਸਾਡਾ ਕੰਮ ਕਿਹੜਾ ਕਰਦਾ, ਸਾਡਾ ਮੀਟਰ ਕੌਣ ਲਵਾ ਦਿੰਦਾ, ਸਾਡੀ ਸੋਲਨ ਕੌਣ ਲਵਾ ਦਿੰਦਾ, ਇਹ ਵੇਖ ਕੇ ਅਸੀਂ ਵੋਟਾਂ ਦਿੰਦੇ ਰਹੇ। ਸਾਨੂੰ ਪਤਾ ਨਹੀਂ ਸੀ ਵੀ ਇਹ ਜੋ ਕੁਝ ਕਰਦਾ ਨਾ, ਇਹਨੇ ਬਿਜਲੀ ਦੇ ਠੇਕਿਆਂ 'ਚੋਂ ਇੰਨਾ ਮਾਲ ਖਾਣਾ ਹੈ ਵੀ ਜਿਹੜਾ ਹਿੰਦੁਸਤਾਨ ਦੇ ਵਿੱਚ ਲੋਕ 15, 16, 20 ਰੁਪਈਏ ਦਾ ਬਿਜਲੀ ਦਾ ਯੂਨਿਟ ਫੂਕ ਰਹੇ ਨੇ ਅਤੇ ਸਾਨੂੰ 80 ਰੁਪਈਆਂ ਦਾ ਵੀ ਨਹੀਂ, 100 ਰੁਪਈਏ ਦਾ ਵੀ ਨਹੀਂ ਲੱਭਣਾ। ਅਤੇ ਹੋਰ ਚੂਪੋ, ਇਹ ਵੋਟ ਦੇਣ ਵਾਲਿਆਂ ਦਾ ਵੀ ਕਸੂਰ ਹੈ, ਉਹਨਾਂ ਵੀ ਕੰਮ ਨੂੰ ਇੱਥੋਂ ਤੱਕ ਅਪਣਾਇਆ ਹੈ। ਤੁਸੀਂ ਗੱਲ ਠੀਕ ਕਰਨ ਡਏ ਹੋ। ਅੱਛਾ ਜੀ, ਪਾਕਿਸਤਾਨ ਦੀ 77 ਸਾਲਾ ਹਿਸਟਰੀ ਦੇ ਵਿੱਚ ਪਹਿਲੇ ਨਿਜ਼ਾਮਦੀਨ ਸਾਹਿਬ ਮਿਰਜ਼ਾ ਸੁਲਤਾਨ बेग और निज़ामुद्दीन जमहूरी वाल प्रोग्राम सुना करता था। छठी उम्र में और इसके बाद जो मज़ा आया ना आपके प्रोग्राम का, अल्लाह ताला आपको हिम्मत भी दे। मेरा ख्याल वो कहना चाह रहे हैं कि पाकिस्तान की 77 साला हिस्ट्री पहले निज़ामुद्दीन साहब का प्रोग्राम सी, मिर्ज़ा सुल्तान बेग और निज़ामुद्दीन जमहूरी ਉਹਨਾਂ ਦਾ ਪ੍ਰੋਗਰਾਮ ਜਿਹੜਾ ਸੀ ਉਹਦਾ ਇਹਨਾਂ ਨੂੰ ਸਵਾਦ ਆਉਂਦਾ ਸੀ। ਅਤੇ ਹੁਣ ਉਹ ਆਉਂਦੇ ਨੇ ਕਿ ਤੁਸੀਂ ਵੀ ਉਹਨਾਂ ਨੂੰ ਸੁਣਿਆ ਕਰੋ ਅਤੇ ਅਸੀਂ ਹੁਣ ਤੁਹਾਨੂੰ ਸੁਣਦੇ ਅਤੇ ਤੁਹਾਨੂੰ ਉਹ ਤਰੋ ਤਾਜ਼ਾ ਹੋ ਜਾਂਦਾ ਜ਼ੇਨ ਅਤੇ ਸਾਨੂੰ ਮਜ਼ਾ ਆਉਂਦਾ। ਇਹ ਪ੍ਰੋਗਰਾਮ ਅਸੀਂ ਤੁਹਾਡਾ ਇਸ ਤੋਂ ਇਹਨੂੰ ਸ਼ਾਮਿਲ ਕੀਤਾ ਹੈ ਕਿ ਰੇਡੀਓ ਪਾਕਿਸਤਾਨ ਦਾ ਬੜਾ ਮੰਨਿਆ ਪਰਮੰਨਿਆ ਪ੍ਰੋਗਰਾਮ ਸੀ ਅਤੇ ਬੜੇ ਸਾਰੇ ਇਹਨਾਂ ਦੇ ਫੈਨ ਨੇ ਅਤੇ ਉਸ ਜ਼ਮਾਨੇ 'ਚ ਬੜੀ ਸਾਫ ਸੁਥਰੀ ਇੰਟਰਟੇਨਮੈਂਟ ਔਰ ਇੰਟਰਟੇਨਮੈਂਟ ਦੇ ਥਰੂ ਖਬਰਾਂ ਇਹ ਦਿੰਦੇ ਰਹੇ ਨੇ। ਅਤੇ ਉਸ ਵੇਲੇ ਦੇ ਜਿਹੜੇ ਬਜ਼ੁਰਗ ਸਨ ਨਾ ਉਹ ਇਨਫੋਰਮਡ ਵੀ ਸਨ। ਉਸ ਤੋਂ ਬਾਅਦ ਦੀ ਜਿਹੜੀ ਫਿਰ ਪੀੜ੍ਹੀ ਆਈ ਉਹਨਾਂ ਸਿਆਸਤ ਨਾਲ ਆਪਣਾ ਸ਼ਗਨ ਵੀ ਛੱਡ ਦਿੱਤਾ ਔਰ ਉਹਨਾਂ ਤਵੱਜੋ ਆਪਣੇ ਹੋਰ ਕੰਮਾਂ ਵਾਲੇ ਪਾਸੇ ਕਰ ਲਈ ਅਤੇ ਸਿਆਸਤ ਦੇ ਵਿੱਚ ਫਿਰ ਰਾਣੇ ਸਨਾਉੱਲਾ ਵਰਗੇ ਸਾਡੇ ਦੋਸਤ ਆ ਗਏ। ਅਤੇ ਇਸ ਲਈ ਜਦੋਂ ਤੱਕ ਪਾਕਿਸਤਾਨ ਦੀ ਜ਼ਿਆਦਾਤਰ ਆਵਾਮ ਸਿਆਸਤ 'ਚ ਤਵੱਜੋ ਨਹੀਂ ਲਏਗੀ, ਕੰਮ ਅੱਗੇ ਨਹੀਂ ਵਧੇਗਾ। ਜੀ ਹਾਂ, ਗ੍ਰੀਨ ਕਾਰਡ ਹੋਲਡਰ ਜੱਜ ਨਹੀਂ ਬਣ ਸਕਦਾ, ਪਰ ਅਕਾਮਾ ਹੋਲਡਰ ਵਜ਼ੀਰ ਆਜ਼ਮ, ਵਜ਼ੀਰ ਦਫਾ ਬਣ ਸਕਦੇ ਨੇ। ਉਹਨਾਂ ਕਿਹਾ, ਸੁਣਿਆ ਜੇ ਲਤੀਫਾ, ਗੱਲ ਤੁਹਾਡੀ ਠੀਕ ਹੈ ਕਿ ਜਿਹੜੇ ਅਕਾਮੇ ਹੋਲਡਰ ਨੂੰ ਆਉਂਦੇ ਨੇ ਜੀ ਮੇਰੇ ਕੋਲ ਅਕਾਮਾ ਸੀ, ਮੈਂ ਪੁੱਤਰ ਕੋਲ ਤਨਖਾਹ ਲਈ ਨਹੀਂ ਲਈ, ਮਤਲਬ ਉਹਦੇ ਕੋਲ ਅਕਾਮਾ ਹੋ ਸਕਦਾ ਵਜ਼ੀਰ ਆਜ਼ਮ ਕੋਲ।
ਵਜ਼ੀਰ ਦਿਫਾਕ ਹੋ ਸਕਦਾ, ਜੱਜ ਕੋਲ ਗ੍ਰੀਨ ਕਾਰਡ ਨਹੀਂ ਹੋ ਸਕਦਾ। ਤੇ ਹੁਣ ਤੇ ਹਕੂਮਤ ਨੇ ਆ ਕੇ ਮੰਨ ਲਿਆ ਕਿ ਅਸਾਂ ਝੂਠ ਮਾਰਦੇ ਸਾਂ। ਹਾਈ ਕੋਰਟ ਦੇ ਵਿੱਚ ਮੰਨ ਲਿਆ, ਇਸਲਾਮਾਬਾਦ ਹਾਈ ਕੋਰਟ 'ਚ ਐਡੀਸ਼ਨਲ ਅਟਾਰਨੀ ਜਨਰਲ ਨੇ ਮੰਨ ਲਿਆ ਕਿ ਜਿਹਦੇ ਕੋਲ ਗ੍ਰੀਨ ਕਾਰਡ ਹੁੰਦਾ ਉਹਦੇ ਕੋਲ ਬੈਰੂਨੀ ਸ਼ਹਿਰੀਅਤ ਨਹੀਂ ਹੁੰਦੀ, ਉਹ ਇੱਕ ਪੱਕਾ ਵੀਜ਼ਾ ਹੈ ਸਿਰਫ। ਅੱਛਾ ਜੀ, ਗਿੱਲ ਸਾਹਿਬ ਐਕਸ ਟਵਿੱਟਰ ਤੇ ਪਾਕਿਸਤਾਨ 'ਚ ਬੈਨ ਹੈ, ਇਹਨਾਂ ਨੇ ਅੰਗਰੇਜ਼ੀ 'ਚ ਲਿਖਿਆ ਕਾਈਂਡਲੀ ਕੁਛ ਇੰਪੋਰਟੈਂਟ ਟਵੀਟਸ ਦੀ ਕੰਪਾਈਲੇਸ਼ਨ ਵੀ ਆਪਣੇ ਪੰਜਾਬੀ ਵੀਲੌਗ 'ਚ ਰੱਖਿਆ ਕਰੋ ਤਾਂ ਕਿ ਅਸੀਂ ਟਵਿੱਟਰ ਨਹੀਂ ਵੇਖ ਸਕਦੇ, ਸਾਨੂੰ ਪਤਾ ਲੱਗੇ ਵੀ ਚੰਗੇ ਕੋਈ ਜਿਹੜਾ ਭਰਵੇਂ ਜਿਹੇ ਟਵੀਟ ਕਿਹੜੇ ਹੋਏ ਨੇ ਪਿਛਲੇ 24 ਘੰਟਿਆਂ 'ਚ। ਬੜੀ ਜ਼ਬਰਦਸਤ ਸੁਜੈਸ਼ਨ ਹੈ ਤੇ ਇਨਸ਼ਾਅੱਲਾ ਇਹਦੇ ਤੇ ਅਮਲ ਵੀ ਕਰਾਂਗੇ ਜਨਾਬ। ਅੱਛਾ ਜੀ, ਅਗਲੀ ਗੱਲ ਹੈ, ਸ਼ਹਬਾਜ਼ ਗਿੱਲ ਸਾਹਿਬ ਕਮਾਲ ਕਰਦੇ ਹੋ, ਅਸੀਂ ਦੇਸੀ ਲੋਕ ਐਸੀ ਪੰਜਾਬੀ ਬੋਲੀ ਨਾ ਬੋਲ ਸਕਦੇ ਹਾਂ, ਛੋਟੇ ਸ਼ਹਿਰਾਂ 'ਚ ਰਹਿ ਕੇ ਵੀ ਇਹੋ ਜਿਹੀਆਂ ਖੂਬਸੂਰਤ ਮਿਸਾਲਾਂ, ਪੀਲੀਆਂ ਐਨਕਾਂ ਤੇ ਜਿਹੜੀ ਉਹ ਜਨਾਬ ਬਾਜਾ, ਉਹ ਜਿਹੜੀ ਮੈਂ ਈਦ ਦੀ ਗੱਲ ਕੀਤੀ ਸੀ, ਤੇ ਉਹਨਾਂ ਕਿਹਾ ਤੁਸੀਂ ਬਾਹਰ ਰਹਿ ਕੇ ਵੀ ਇਹ ਬੋਲਦੇ ਹੋ। ਤੇ ਫੈਸਲਾਬਾਦ ਅਹਿਮਦ ਚੀਮਾ ਸਾਹਿਬ ਤੁਹਾਡੇ ਵੀ ਦੋਸਤ ਨੇ, ਸਾਡੇ ਵੀ, ਨਾ ਲੈ, ਚੰਗਾ ਬੰਦਾ ਹੈ, ਉਹ ਨੇਕ ਆਦਮੀ ਹੈ, ਉਹ ਮੈਂ ਉਹਨੂੰ ਆਖਦਿਆਂ ਵੀ ਉਹ ਮੇਰਾ ਦੋਸਤ ਹੈ, ਉਹਨਾਂ ਜਾ ਉਹਨੂੰ ਚੁੱਕ ਲੈਣਾ। ਨਹੀਂ ਜੀ, ਮੇਰਾ ਕੋਈ ਦੋਸਤ ਨਹੀਂ ਅਹਿਮਦ ਚੀਮਾ, ਮੈਂ ਉਹਨੂੰ ਜਾਣਦਾ ਹੀ ਨਹੀਂ ਜਨਾਬ, ਇਸ ਲਈ ਉਹਦੇ ਵੱਲ ਜਾ ਕੇ ਐਵੇਂ ਉਹਨੂੰ ਤੰਗ ਨਾ ਕਰਨਾ ਗਰੀਬ ਨੂੰ। ਉਹਨਾਂ ਕਿਹਾ ਜੀ ਉੱਥੇ ਤੁਹਾਡੇ ਨਾਲ ਮੁਲਾਕਾਤ ਹੋਈ ਸੀ, ਉੱਥੇ ਮੈਨੂੰ ਲੱਗਦਾ ਸੀ ਵੀ ਤੁਸੀਂ ਜਿਹੜੇ ਨਾ ਉਹ ਡੰਟੌਨਾ ਕਰਕੇ ਜੇ ਤੇ ਕਾਜ਼ੀ ਫਾਇਜ਼ ਈਸਾ ਸਾਹਿਬ ਵਰਗੇ ਜੇ ਗੱਲਾਂ ਘਮਾਉਂਦੇ ਹੋ ਤੇ ਬੇਈਮਾਨੀ ਕਰਦੇ ਹੋ, ਆਪਣੀ ਹਕੂਮਤ ਵਾਸਤੇ ਵਜ਼ੀਰ ਬਣੇ ਹੋ, ਤੇ ਹੁਣ ਪਤਾ ਲੱਗਦਾ ਵੀ ਨਹੀਂ ਗੱਲਾਂ ਠੀਕ ਕਰਦੇ ਹੋ। ਵੇਖੋ, ਇੱਕ ਗੱਲ ਤੇ ਜ਼ਿਹਨ 'ਚ ਰੱਖੋ ਕਿ ਪੰਜਾਬੀ ਨੂੰ ਅਸੀਂ ਇਹ ਸਮਝ ਲਿਆ ਵੀ ਇਹ ਸਿਰਫ ਪਿੰਡਾਂ ਵਾਲਿਆਂ ਦੀ ਜ਼ੁਬਾਨ ਹੈ। ਜਿਹੜਾ ਬੰਦਾ ਪੜ੍ਹ ਗਿਆ ਉਹ ਪੰਜਾਬੀ ਬੋਲ ਹੀ ਨਹੀਂ ਸਕਦਾ, ਉਹਨੂੰ ਆਉਂਦੀ ਹੀ ਨਹੀਂ। ਇਹ ਸਾਡੇ ਪੰਜਾਬੀਆਂ ਦਾ ਕਸੂਰ ਵੀ ਹੈ, ਮੂੰਹ ਵਿੰਗਾ ਕਰਕੇ ਉਰਦੂ ਵੀ ਬੋਲਣੀ ਤੇ ਅੰਗਰੇਜ਼ੀ ਵੀ ਬੋਲਣੀ। ਤੇ ਜਿਹੜੀ ਮਾਂ ਬੋਲੀ ਹੈ ਉਹਨੂੰ ਬਦਤਮੀਜ਼ ਜ਼ੁਬਾਨ ਬਣਾ ਦਿੱਤਾ ਪਾਕਿਸਤਾਨ ਦੇ ਵਿੱਚ। ਇੱਕ ਨਵਾਂ ਹੀ ਕੰਮ ਹੈ, ਉਹ ਭਲਾ ਕਦੀ ਕੋਈ ਜ਼ੁਬਾਨ ਵੀ ਬਦਤਮੀਜ਼ ਹੋਈ ਹੈ? ਬੋਲਣ ਵਾਲਾ ਬਦਤਮੀਜ਼ ਹੁੰਦਾ ਹੈ ਜ਼ੁਬਾਨ ਨੂੰ, ਜ਼ੁਬਾਨ ਤਾਂ ਬਦਤਮੀਜ਼ ਨਹੀਂ ਹੁੰਦੀ। ਜ਼ੁਬਾਨ ਔਰ ਕਲਚਰ ਤੇ ਕਦੇ ਖਰਾਬ ਨਹੀਂ ਹੁੰਦਾ। ਮਤਲਬ ਜਰਮਨ ਜ਼ੁਬਾਨ ਕਦੇ ਬਦਤਮੀਜ਼ ਹੋ ਸਕਦੀ ਹੈ? ਨਹੀਂ। ਲੇਕਿਨ ਅਗਰ ਜਰਮਨ 'ਚ ਕੋਈ ਤੁਹਾਨੂੰ ਗੰਦੀਆਂ ਗਾਲਾਂ ਦੇਵੇ ਤਾਂ ਉਹ ਗਾਲਾਂ ਹੀ ਨੇ। ਅਰਬੀ ਜ਼ੁਬਾਨ 'ਚ ਅਗਰ ਤੁਹਾਨੂੰ ਕੋਈ ਗੰਦੀਆਂ ਗਾਲਾਂ ਦੇਵੇ ਤਾਂ ਉਹ ਗਾਲਾਂ ਹੀ ਨੇ। ਹਿੰਦੀ ਜ਼ੁਬਾਨ 'ਚ ਅਗਰ ਕੋਈ ਗਾਲਾਂ ਦੇਵੇ ਤਾਂ ਗਾਲਾਂ ਨੇ। ਅੰਗਰੇਜ਼ੀ 'ਚ ਦੇਵੇ ਗਾਲਾਂ ਤੇ ਗਾਲਾਂ ਨੇ। ਜ਼ੁਬਾਨ ਚੰਗੀ ਔਰ ਮਾੜੀ ਨਹੀਂ ਹੁੰਦੀ, ਉਹਨੂੰ ਬੋਲਣ ਵਾਲਾ ਚੰਗਾ ਔਰ ਮਾੜਾ ਹੁੰਦਾ। ਚੰਗਾ ਬੋਲੇਗਾ ਤਾਂ ਜ਼ੁਬਾਨ ਚੰਗੀ ਹੈ, ਮਾੜਾ ਬੋਲੇਗਾ ਤਾਂ ਮਾੜੀ ਹੈ। ਪਰ ਅਸੀਂ ਆਪਣੀ ਜ਼ੁਬਾਨ ਦੀ ਤਬਾਹੀ ਇਹ ਕੀਤੀ ਕਿ ਫੈਸ਼ਨ ਬਣ ਗਿਆ ਹੈ। ਮੈਂ ਪਿੰਡਾਂ 'ਚ ਵੀ ਵੇਖਦਾ ਵੀ ਜਿਨ੍ਹਾਂ ਨੂੰ ਉਰਦੂ ਸਿੱਧੀ ਬੋਲਣੀ ਨਹੀਂ ਆਉਂਦੀ, ਚੰਗੀ ਭਲੀ ਪੰਜਾਬੀ ਬੋਲਣ ਡਏ ਹੁੰਦੇ ਨੇ ਸਾਰੇ ਆਪੋ 'ਚ ਬੈਠੇ। ਜਿਸ ਵੇਲੇ ਕੋਈ ਬੱਚਾ ਆਉਂਦਾ ਤਾਂ ਉਹਨੂੰ ਪੁੱਛਦੇ ਨੇ, ਬੇਟਾ ਆਪਕਾ ਕਿਆ ਹਾਲ ਹੈ, ਆਪ ਕਿਸ ਕਲਾਸ में पढ़ते हैं? ਉਹ ਉਰਦੂ ਵੀ ਪੰਜਾਬੀ ਦੇ ਲਹਿਜੇ 'ਚ ਹੀ ਬੋਲ ਰਹੇ ਹੁੰਦੇ ਨੇ। ਅੱਛਾ ਬੇਟਾ ਆਪਕੋ ਪਾਪਾ ਪਸੰਦ ਹੈ ਕਿ ਮਾਮਾ ਪਸੰਦ ਹੈ? ਉਹ ਹੁਣ ਬੱਚਾ ਵੀ ਅੱਗੋਂ ਟੁੱਟੀ ਭੱਜੀ ਉਰਦੂ ਦੇ ਵਿੱਚ ਆਪਣੇ ਜਵਾਬ ਦਿੰਦਾ, ਉਹਨੂੰ ਵੀ ਸਮਝ ਨਹੀਂ ਆਉਣ ਡਈ ਹੁੰਦੀ ਵੀ ਇਹ ਡੰਗਰ ਹੁਣੇ ਤੇ ਬੈਠਾ ਪੰਜਾਬੀ ਬੋਲਣ ਡਿਆ ਸੀ, ਇਹ ਮੈਂ ਆਇਆ ਤੇ ਇਹਨੇ ਉਰਦੂ ਸ਼ੁਰੂ ਕਰਦੀ, ਕਰਨ ਕੀ ਡਏ ਨੇ? ਪਰ ਉਹ ਨਿੱਕਾ ਜਿਹਾ ਜਵਾਕ ਹੁੰਦਾ, ਉਹਨੂੰ ਆਪ ਨਹੀਂ ਸਮਝ ਆਉਂਦੀ। ਸਕੂਲੇ ਜਾਂਦਾ ਉੱਥੇ ਉਰਦੂ ਬੋਲੇ, ਘਰ ਆਉਂਦਾ ਉੱਥੇ ਜਨਾਬ ਇਹ ਕੌਮੀ ਜ਼ੁਬਾਨ ਸਿੱਖ ਹੀ ਲੈਣੀ ਉਹਨੇ ਪੜ੍ਹ ਕੇ। ਅਸੀਂ ਵੀ ਸਿੱਖ ਹੀ ਲਈ, ਅਸੀਂ ਉਰਦੂ ਵੀ ਬੋਲ ਲੈਨੇ ਤੇ ਮਾੜੀ ਚੰਗੀ ਅੰਗਰੇਜ਼ੀ ਵੀ ਸਿੱਖ ਹੀ ਲਈ। ਤੇ ਕਹਿਣ ਦਾ ਮਤਲਬ ਹੈ ਵੀ ਪੰਜਾਬੀ ਤੁਹਾਡੀ ਆਪਣੀ ਮਾਂ ਬੋਲੀ ਹੈ, ਜਿੰਨੀ ਭਰਵੀਂ ਜ਼ੁਬਾਨ। ਇਹ ਕਿਉਂ ਯੂਰਪ ਦੇ ਵਿੱਚ ਜ਼ਿਆਦਾਤਰ ਮੁਲਕਾਂ 'ਚ ਤੁਹਾਨੂੰ ਉਹ ਆਪਣੀ ਮਾਂ ਬੋਲੀ 'ਚ ਸਭ ਤੋਂ ਪਹਿਲੇ ਬੱਚਿਆਂ ਨੂੰ ਪੜ੍ਹਾਉਂਦੇ ਨੇ ਪਹਿਲੇ ਸਾਰੇ ਸਾਲ। ਸਾਡੇ ਪੰਜਾਬ ਦੇ ਵਿੱਚ ਤੁਸੀਂ ਗੱਲ ਤੇ ਕਰੋ ਕਿਸੇ ਮਾਂ ਪਿਓ ਨਾਲ ਵੀ ਇਹਨੂੰ ਪੰਜਾਬੀ ਸਿਖਾਉਣੀ ਬੱਚੇ ਨੂੰ, ਉਹ ਤੁਹਾਨੂੰ ਮਾਰਨਗੇ ਹੂਰੇ, ਤੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੋਣਾ ਹੂਰੇ ਕੀ ਨੇ, ਮਤਲਬ ਮੁੱਕੇ ਮਾਰਨਗੇ ਤੁਹਾਨੂੰ। ਕਹਿਣ ਦਾ ਮਤਲਬ ਹੈ ਕਿ ਇਹ ਬਹੁਤ ਹੀ ਵੱਡਾ ਇੱਕ ਜ਼ੁਲਮ ਕੀਤਾ ਜ਼ੁਬਾਨ ਦੇ ਨਾਲ, ਔਰ ਅੱਲਾ ਕਰੇ ਗਾਂ ਲੋਕਾਂ ਨੂੰ ਜਿਹੜਾ ਨਾ ਜੀ ਉਹ ਅਕਲ ਆ ਜਾਏ। ਅੱਛਾ ਜੀ, ਇਹ ਜਿਹੜਾ ਅਗਲਾ ਕੌਮੈਂਟ ਹੈ ਨਾ, ਇਹ ਇੰਨਾ ਕੁ ਤਗੜਾ ਕੌਮੈਂਟ ਹੈ ਕਿ ਅਸਲ ਦੇ ਵਿੱਚ ਪੂਰਾ ਵੀਲੌਗ ਮੰਗਦਾ ਹੈ ਕੌਮੈਂਟ, ਤੇ ਇਹਦੇ ਨਾਲ ਇਨਸਾਫ ਕੋਈ ਨਹੀਂ ਕਰ ਸਕਣਾ ਮੈਂ ਇਸ ਕੌਮੈਂਟ ਨਾਲ। ਇਹਨੂੰ ਮੈਂ ਹਲਕਾ ਜਿਹਾ ਸ਼ਾਮਿਲ ਕਰਾਂਗਾ, ਲੇਕਿਨ ਅਗਰ ਉਹਨਾਂ ਇਤਰਾਜ਼ ਕੀਤਾ ਭੇਜਣ ਵਾਲਿਆਂ ਨਾਲ ਤੇ ਫਿਰ ਇਹਦੇ 'ਤੇ ਪੂਰਾ ਵੀਲੌਗ ਕਰਾਂਗਾ, ਕਿਉਂਕਿ ਇਹ ਕੌਮੈਂਟ ਜਿਹੜਾ ਨਾ ਇੱਕ ਪੂਰੇ ਵੀਲੌਗ ਤੋਂ ਘੱਟ ਨਹੀਂ ਹੈ। ਉਹਨਾਂ ਕਿਹਾ ਜੀ ਇੱਕ ਤੇ ਜਿਹੜਾ ਨਾ ਮੇਰੀ ਗੱਲ ਕਿਸੇ ਨੂੰ ਤੁਸੀਂ ਜਿਹੜਾ ਨਾ ਉਹ ਗੁੱਸਾ ਨਹੀਂ ਕਰਨਾ, ਮੈਂ ਤੁਹਾਨੂੰ ਡਿਸਰਿਸਪੈਕਟ ਨਹੀਂ ਕਰਦਾ। ਉਹਨਾਂ ਗੱਲ ਜਿਹੜੀ ਅਸਲ ਕੀਤੀ ਹੈ ਸਾਡੀ, ਉਹਨਾਂ ਥੋੜ੍ਹੀ ਪਹਿਲਾਂ ਅਰਸ਼ ਸ਼ਰੀਫ ਦੀ ਜ਼ਿਲ੍ਹੇ ਸ਼ਾਹ ਦੀ ਜਿਹੜੀ ਸ਼ਹਾਦਤ ਹੈ ਉਹਦੇ 'ਤੇ ਗੱਲ ਕੀਤੀ, ਮੇਰੀ ਔਰ ਆਜ਼ਮ ਸਵਾਤੀ ਸਾਹਿਬ ਦੀ ਗੱਲਬਾਤ ਕੀਤੀ। ਉਸ ਤੋਂ ਬਾਅਦ ਜਿਹੜੀ ਉਹਨਾਂ ਅਸਲ ਗੱਲ ਕੀਤੀ ਹੈ ਨਾ, ਉਹਨਾਂ ਕਿਹਾ ਜੀ ਆ ਜਿਹੜਾ ਮਹਾਜਰ ਦਾ ਲਫ਼ਜ਼ ਅਸੀਂ ਨਾਲ ਲਾਇਆ ਨਾ, ਇਹਨੂੰ ਕੋਈ ਬਿਜ਼ਤੀ ਨਾ ਸਮਝੋ ਜਾਂ ਬੁਰਾ ਨਾ ਸਮਝੋ ਜਾਂ ਇਹਨੂੰ ਡਿਸਰਿਸਪੈਕਟ ਨਾ ਕਰੋ, ਇੱਕ ਆਇਡੈਂਟੀਟੀ ਦੇ ਤੌਰ 'ਤੇ ਲਾਇਆ। ਇਹ ਗੱਲ ਤੁਹਾਡੀ ਜੀ ਇੱਥੇ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹੈ। ਅਗਰ ਇਹ ਆਇਡੈਂਟੀਟੀ ਦੇ ਤੌਰ 'ਤੇ ਲਾਇਆ ਜਾਏ ਤਾਂ ਬਿਲਕੁਲ ਠੀਕ ਹੈ, ਹਰ ਬੰਦੇ ਦਾ ਹੱਕ ਹੈ ਉਹ ਜੋ ਮਰਜ਼ੀ, ਮਤਲਬ ਮੈਂ ਅਗਰ ਸ਼ਹਬਾਜ਼ ਗਿੱਲ ਲੈਲਪੁਰੀਆ ਕਹਿਣਾ ਚਾਹੁੰਦਾ ਆਪਣੇ ਆਪ ਨੂੰ ਤਾਂ ਕਿਸੇ ਨੂੰ ਤਕਲੀਫ ਨਹੀਂ ਹੋਣੀ ਚਾਹੀਦੀ, ਕੋਈ ਨਾ ਆਖੇ। ਜਾਂ ਮੈਂ ਆਪਣੇ ਆਪ ਨੂੰ ਸ਼ਹਬਾਜ਼ ਗਿੱਲ ਅੰਬਰਸਰੀਆ ਕਹਿਣਾ ਚਾਹੁੰਦਾ ਤਾਂ ਕਿਸੇ ਨੂੰ ਤਕਲੀਫ ਨਹੀਂ ਹੋਣੀ ਚਾਹੀਦੀ। ਹੁਣ ਪਿੰਡਾਂ ਦੇ ਵਿੱਚ ਹੁਣ ਤੱਕ ਟੱਬਰਾਂ ਨੂੰ ਆਂਦੇ ਨੇ ਵੀ ਇਹ ਹੁਸ਼ਿਆਰਪੁਰੀਏ ਨੇ, ਇਹ ਸ਼ੇਖੂਪੁਰੀਏ ਨੇ, ਇਹ ਅੰਬਰਸਰੀਏ ਨੇ, ਤੇ ਉਹ ਕਹਿਣ ਦਾ ਮਤਲਬ ਹੈ ਵੀ ਅੰਮ੍ਰਿਤਸਰ ਤਾਂ ਇੰਡੀਆ 'ਚ ਰਹਿ ਗਿਆ ਲੇਕਿਨ ਪਛਾਣ ਅਜੇ ਤੱਕ ਕੋਈ ਚੱਲਣ ਡਈ। ਇਸ ਲਈ ਤੁਸੀਂ ਮਹਾਜਰ ਲਾਉਣਾ ਬਿਲਕੁਲ ਲਾਓ। ਦੂਜਾ ਉਹਨਾਂ ਨੇ ਕਿਹਾ ਵੀ ਇਹ ਜਿਹੜੇ ਉਰਦੂ ਸਪੀਕਿੰਗ ਨੇ
ਇਹ ਬੜਾ ਜ਼ਬਰਦਸਤ ਇਸ ਸ਼ਹਿਰ ਨੂੰ ਚਲਾ ਸਕਦੇ ਨੇ, ਕਰਾਚੀ ਨੂੰ, ਇਹਦੇ 'ਚ ਵੀ ਕੋਈ ਸ਼ੱਕ ਨਹੀਂ। ਜਿੰਨਾ ਮੈਂ ਕਈ ਸਾਰੀਆਂ ਗੱਲਾਂ ਐਸੀਆਂ ਨੇ ਜਿਹੜੀਆਂ ਪੰਜਾਬੀ ਕਲਚਰ ਦੇ ਵਿੱਚ ਵੀ ਮੈਂ ਵੇਖਣਾ, ਲੇਕਿਨ ਉਹ ਮੈਂ ਤੁਹਾਡੇ ਕਲਚਰ 'ਚੋਂ ਮੈਨੂੰ ਹੋਰ ਬਹੁਤੀਆਂ ਚੰਗੀਆਂ ਲੱਗਦੀਆਂ ਨੇ। ਕਈ ਗੱਲਾਂ ਤੁਹਾਡੇ ਕਲਚਰ ਉਨੀਆਂ ਚੰਗੀਆਂ ਨਹੀਂ ਜਿਹੜੀਆਂ ਸਾਡੇ ਕਲਚਰ ਸਾਨੂੰ ਚੰਗੀਆਂ ਲੱਗਦੀਆਂ। ਲੇਕਿਨ ਅਸੀਂ ਇੱਥੇ ਮੈਂ ਤੁਹਾਡੇ ਨਾਲ ਡਿਫਰ ਨਹੀਂ ਕਰਦਾ, ਲੇਕਿਨ ਅਸੀਂ ਤੁਹਾਡੇ ਕਲਚਰ ਨੂੰ ਅਸੈਪਟ ਕਰਦੇ, ਤੁਸੀਂ ਸਾਡੇ ਨਹੀਂ ਕਰਦੇ। ਕੋਈ ਐਸਾ ਲਫ਼ਜ਼ ਜਿਹੜਾ ਤੁਹਾਡੇ ਵਾਲੇ ਪਾਸੇ ਨਾਰਮਲ ਹੈ, ਸਾਡੇ ਵਾਲੇ ਪਾਸੇ ਉਹਨੂੰ ਅਸੀਂ ਮਾਯੂਬ ਸਮਝਦੇ, ਅਸੀਂ ਉਹਨੂੰ ਫਿਰ ਵੀ ਅਸੈਪਟ ਕਰ ਲੈਂਦੇ। ਜੇ ਸਾਡੇ ਮੂੰਹੋਂ ਕੋਈ ਐਸਾ ਲਫ਼ਜ਼ ਨਿਕਲ ਜਾਏ ਜਿਹੜਾ ਤੁਹਾਡੇ ਵਾਲੇ ਪਾਸੇ ਮਾਯੂਬ ਹੈ ਅਤੇ ਸਾਡੇ ਵਾਲੇ ਪਾਸੇ ਨਾਰਮਲ ਹੈ, ਤਾਂ ਤੁਸੀਂ ਚੁੱਕ ਕੜਤਾਲਾਂ ਦਿੰਦੇ ਹੋ। ਮਸਲਨ ਮੈਂ ਹੁਣ, ਮੇਰੀ ਮਾਫੀ, ਮੈਂ ਦੁਬਾਰਾ ਉਹ ਲਫ਼ਜ਼ ਦਾ ਨਾਂ ਨਹੀਂ ਲੈਣਾ। ਸਾਡੇ ਪਿੰਡਾਂ ਦੇ ਵਿੱਚ ਕੋਈ ਖਾਤੂਨ ਜਿਹੜੀ ਹੈ, ਉਹਦਾ ਸ਼ੌਹਰ ਮਰ ਜਾਏ ਅਗਰ ਵਿਚਾਰੀ ਦਾ, ਬੇਵਾ ਹੋ ਜਾਏ, ਅਤੇ ਪੰਜਾਬੀ 'ਚ ਉਹਨੂੰ ਇੱਕ ਲਫ਼ਜ਼ ਆਖਿਆ ਜਾਂਦਾ ਹੈ। ਤੁਹਾਡੇ ਮਾਜ਼ਰਤ ਦੇ ਨਾਲ ਉਹ ਲਫ਼ਜ਼ ਤਵਾਇਫ ਨੂੰ ਆਖਦੇ ਨੇ। ਹੁਣ ਇਹ ਜ਼ੁਬਾਨ ਦਾ ਫ਼ਰਕ ਹੈ, ਜ਼ਾਹਿਰ ਹੈ, ਲੇਕਿਨ ਜੇ ਸਾਡੇ ਪੰਜਾਬੀਆਂ ਦੇ ਮੂੰਹ 'ਚੋਂ ਆਪਣੀ ਜ਼ੁਬਾਨ ਦਾ ਲਫ਼ਜ਼ ਨਿਕਲ ਜਾਏ ਤਾਂ ਤੁਸੀਂ ਚੁੱਕ ਜਨਾਬ ਪਟਾ ਕੇ ਦਿੰਦੇ ਹੋ। ਅਤੇ ਉਧਰਲੇ ਪਾਸੇ ਤੁਸੀਂ ਕਈ ਐਸੇ ਲਫ਼ਜ਼ ਨੇ ਜਿਹੜੇ ਸਾਡੇ, ਮਸਲਾਂ ਜਿਹੜੀਆਂ ਮੋਬਾਈਲ ਟੀਮਾਂ ਹੁੰਦੀਆਂ, ਮੈਂ ਨਾਂ ਨਹੀਂ ਲੈਣੇ ਕਿਉਂਕਿ ਫਿਰ ਭੈੜੇ ਲਫ਼ਜ਼ ਨੇ, ਬੀਬੀਆਂ ਭੈਣਾਂ ਵੀ ਦੇਖ ਰਹੀਆਂ ਨੇ। ਇਹ ਮੋਬਾਈਲ ਟੀਮਾਂ ਜਿਹੜੀਆਂ ਹੁੰਦੀਆਂ ਨੇ, ਇਹਨਾਂ ਦਾ ਜਿਹੜਾ ਲਫ਼ਜ਼ ਤੁਸੀਂ ਕਰਾਚੀ 'ਚ ਇਸਤੇਮਾਲ ਕਰਦੇ ਹੋ, ਫਿਰ ਖੋਤੇ ਵਾਸਤੇ ਜਿਹੜਾ ਤੁਸੀਂ ਲਫ਼ਜ਼ ਇਸਤੇਮਾਲ ਕਰਦੇ ਹੋ, ਹੋਰ ਕਈ ਸਾਰੇ ਆ ਮੁੰਡਿਆਂ ਖੁੰਡਿਆਂ ਵਾਸਤੇ ਜਿਹੜੇ ਤੁਸੀਂ ਲਫ਼ਜ਼ ਇਸਤੇਮਾਲ ਕਰਦੇ ਹੋ, ਇਹ ਸਾਡੀ ਜ਼ੁਬਾਨ 'ਚ ਬੜੇ ਮਾਯੂਬ ਔਰ ਗਾਲੀ ਸਾਨੂੰ ਫੀਲ ਹੁੰਦੇ ਨੇ। ਜਦੋਂ ਤੁਸੀਂ, ਜਿਸ ਤਰ੍ਹਾਂ ਤੁਹਾਨੂੰ ਉਹ ਬੇਵਾ ਵਾਲਾ ਲਫ਼ਜ਼ ਗਾਲੀ ਮਹਿਸੂਸ ਹੁੰਦਾ, ਸਾਨੂੰ ਇਹ ਲਫ਼ਜ਼ ਮਹਿਸੂਸ ਹੁੰਦੇ ਨੇ। ਲੇਕਿਨ ਕਿਉਂਕਿ ਅਸੀਂ ਤੁਹਾਡੀ ਜ਼ੁਬਾਨ ਨੂੰ ਜੱਫਾ ਮਾਰ ਲਿਆ, ਤੁਸੀਂ ਸਾਨੂੰ ਪੇਂਡੂ ਸਮਝਦੇ ਹੋ ਨਾ। ਇੱਥੇ ਤੁਸੀਂ ਆਪ ਵੀ ਲਿਖੇ ਨੇ ਉਹ ਸਾਰੇ ਗੱਲਾਂ ਕਿ ਉਹ ਸਾਨੂੰ ਲਕਬ ਦਿੱਤੇ ਹੋਏ ਨੇ, ਜੱਡ, ਅਨਪੜ੍ਹ, ਪੇਂਡੂ, ਅਤੇ ਉਹ ਸਾਡੀ ਜ਼ੁਬਾਨ ਜਿਹੜੀ ਉਹ ਭੈੜੀ ਲੱਗਦੀ। ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ। ਇਹ ਮੈਂ ਤੁਹਾਨੂੰ ਪਹਿਲਾਂ ਵੀ ਆਖਿਆ ਸੀ, ਜਿਸ ਤਰ੍ਹਾਂ ਤੁਸੀਂ ਕਿਹਾ ਮਟਰਵਾ, ਪੇਂਡੂ, ਅਖਰੋਟ, ਬਿਲਕੁਲ ਇਹ ਗਲਤ ਗੱਲਾਂ ਨੇ ਸਾਰੀਆਂ, ਕਿਸੇ ਨੂੰ ਨਹੀਂ ਆਖਣਾ ਚਾਹੀਦਾ। ਇਸੇ ਤਰੀਕੇ ਨਾਲ ਮੈਂ ਤੁਹਾਨੂੰ ਆਖਿਆ ਵੀ ਮੈਂ ਕੋਈ ਸਿਫਤ ਨਹੀਂ ਕਰਨ ਡਿਆ, ਲੇਕਿਨ ਪੰਜਾਬ ਜਿਹੜਾ ਹੈ ਉਹ ਸਾਰੇ ਕਲਚਰਾਂ ਨੂੰ ਆਪਣੇ ਅੰਦਰ ਬਾਈ ਐਂਡ ਲਾਰਜ ਸਮਾ ਲੈਂਦਾ ਹੈ, ਅਤੇ ਕੋਈ ਵੱਡਾ ਲੰਮਾ ਚੌੜਾ ਰੌਲਾ ਨਹੀਂ ਬਣਾਉਂਦਾ। ਲੇਕਿਨ ਜੇ ਸਾਡੇ ਮੂੰਹੋਂ ਕੋਈ ਗੱਲ ਨਿਕਲ ਜਾਏ ਤਾਂ ਤੁਸੀਂ ਜਨਾਬ ਸਾਡੇ ਪਾਸੇ ਭੰਨ ਦਿੰਦੇ ਹੋ। ਉਹ ਮੇਰੇ ਮੂੰਹ ਇੱਕ ਵਾਰੀ ਪ੍ਰੈਸ ਕਾਨਫਰੰਸ ਦੇ ਵਿੱਚ ਜੋ ਸਾਰੀ ਉਮਰ ਸੁਣਿਆ ਆਪਣੇ ਪਿੰਡਾਂ 'ਚ, ਉਹੀ ਗੱਲ ਕਰਨੀ ਸੀ। ਹੁਣ ਆਂਦੇ ਹੋ ਗਿੱਲ ਸਾਹਿਬ ਤੁਹਾਡੀ ਪੰਜਾਬੀ ਬੜੀ ਚੰਗੀ। ਉਹ ਭਾਈ ਇਹ ਦੱਸੋ ਨਾ ਮੈਨੂੰ ਜ਼ਰਾ, ਇੱਥੇ ਕੌਮੈਂਟਸ 'ਚ ਦੱਸਣਾ ਕਿ ਪੰਜਾਬੀ ਬੋਲਣ ਵਾਲੇ ਜਿਹੜੇ ਨੇ ਉਹ ਜ਼ਰਾ ਦੱਸੋ ਵੀ ਬੇਵਾ ਔਰਤ ਨੂੰ ਆਪਣੀਆਂ ਨਾਨੀਆਂ, ਦਾਦੀਆਂ, ਮਾਮੀਆਂ, ਚਾਚੀਆਂ, ਮਾਸੀਆਂ ਕੋਲੋਂ ਜ਼ਰਾ ਪਿੰਡੋਂ ਪੁੱਛਿਓ ਵੀ ਬੇਵਾ ਔਰਤ ਨੂੰ, ਜਿਹੜੀ ਔਰਤ ਦਾ ਖਾਮਦ ਫੌਤ ਹੋ ਜਾਏ, ਉਹਨੂੰ ਪੰਜਾਬੀ 'ਚ ਕੀ ਆਉਂਦੇ ਨੇ ਤੁਹਾਡੇ ਇਲਾਕੇ 'ਚ। ਇਹ ਜ਼ਰਾ ਕੌਮੈਂਟਸ 'ਚ ਲਿਖਣਾ ਜ਼ਰੂਰ ਹੈ, ਤਾਂ ਕਿ ਉਰਦੂ ਸਪੀਕਿੰਗ ਲੋਕਾਂ ਨੂੰ ਪਤਾ ਲੱਗੇ ਕਿ ਕਈ ਵਾਰੀ ਇੱਕ ਥਾਂ 'ਤੇ ਇੱਕ ਜ਼ੁਬਾਨ ਦੇ ਵਿੱਚ ਇੱਕ ਲਫ਼ਜ਼ ਦਾ ਇੱਕ ਮਤਲਬ ਹੈ, ਦੂਸਰੇ ਥਾਂ 'ਤੇ ਦੂਸਰਾ ਹੈ। ਉਹ ਮਾਯੂਬ ਵੀ ਹੋ ਸਕਦਾ। ਹੁਣ ਇੱਕ ਅੱਧੀ ਯੂਨੀਵਰਸਿਟੀ ਹੈ ਸਵੀਡਨ ਦੇ ਵਿੱਚ, ਮੈਂ ਉਹਦਾ ਇੱਥੇ ਨਾਂ ਹੀ ਨਹੀਂ ਲੈ ਸਕਦਾ। ਉਹ ਸਵੀਡਨ ਦੀ ਯੂਨੀਵਰਸਿਟੀ ਹੈ, ਮੈਂ ਨਾਂ ਲਿਆ ਅਤੇ ਤੁਸੀਂ ਆਖਣਾ ਗਾਲ ਕੱਢਣ ਡਏ ਹੋ ਗਿੱਲ ਸਾਹਿਬ। ਇਸੇ ਤਰੀਕੇ ਨਾਲ ਮੈਂ ਇੱਕ ਬੰਦੇ ਨੂੰ ਮਿਲਿਆ, ਉਹ ਬੰਦਾ ਜਿਹੜਾ ਹਾਂਗਕਾਂਗ ਦਾ ਸੀ, ਉਹਦਾ ਜਿਹੜਾ ਆਖਰੀ ਨਾਂ ਸੀ ਲਾਸਟ ਨੇਮ, ਉਹ ਲਾਸਟ ਨੇਮ ਗਾਲੀ ਸੀ ਪਾਕਿਸਤਾਨ ਦੇ ਹਿਸਾਬ ਨਾਲ। ਉਹ ਹੁਣ ਅਗਰ ਉਹ ਨਾਂ ਲਈਏ ਤਾਂ ਉਹ ਮੇਰਾ ਮਤਲਬ ਹੈ। ਇਸੇ ਤਰੀਕੇ ਨਾਲ ਇਹ ਜਿਹੜੇ ਚੱਠਾ ਸਾਹਿਬਾਨ ਨੇ, ਸਾਡੇ ਮੇਰੇ ਯਾਰ ਨੇ ਬੜੇ ਸਾਰੇ, ਇਹ ਜਦੋਂ ਬਾਹਰ ਪੜ੍ਹਦੇ ਨੇ ਤਾਂ ਕਈ ਅੰਗਰੇਜ਼ ਪ੍ਰੋਫੈਸਰ ਇਹਨਾਂ ਦਾ ਨਾਂ ਇਹੋ ਜਿਹੇ ਤਰੀਕੇ ਨਾਲ ਲੈਂਦੇ ਨੇ ਕਿ ਗਾਂ ਇਹ ਫਿਰ ਆਉਂਦੇ ਨੇ ਵੀ ਕਿਸੇ ਨੂੰ ਨਾਂ ਹੀ ਦੱਸੀਏ। ਬਹਰਹਾਲ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਗੱਲ ਬਿਲਕੁਲ ਠੀਕ ਕੀਤੀ ਹੈ ਕਿ ਅਗਰ ਤੁਹਾਡਾ ਦਿਲ ਕਰਦਾ ਹੈ ਕਿ ਮੁਹਾਜਰ ਇਸਤੇਮਾਲ ਕਰਨਾ ਹਿੰਦੁਸਤਾਨੀ ਦੀ ਬਜਾਏ ਔਰ ਤੁਹਾਨੂੰ ਉਹ ਬਿਹਤਰ ਲੱਗਦਾ, ਬਿਲਕੁਲ ਕਰੋ। ਦੂਜਾ, ਤੁਸੀਂ ਮੈਂ ਪਹਿਲੇ ਵੀ ਕਿਹਾ ਕਿ ਤੁਹਾਡਾ ਕੌਮੈਂਟ ਇੰਨਾ ਜ਼ਬਰਦਸਤ, ਇੰਨਾ ਜਾਮਿਆ ਹੈ ਕਿ ਇਹਦੇ 'ਤੇ ਪੂਰਾ ਵੀਲੌਗ ਮੰਗਦਾ ਹੈ। ਇੱਕ 2-4 ਮਿੰਟਾਂ ਇਹਨਾਂ ਇਨਸਾਫ ਨਹੀਂ ਕਰਨਾ। ਲੇਕਿਨ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਜਿਸ ਤਰ੍ਹਾਂ ਪਾਕਿਸਤਾਨ ਦੀ ਇਸਟੈਬਲਿਸ਼ਮੈਂਟ ਨੇ, ਆਰਮੀ ਤੁਸੀਂ ਕਹਿ ਰਹੇ ਹੋ, ਆਰਮੀ ਦਾ ਨਹੀਂ ਹੈ ਇਹ ਕਸੂਰ। ਆਰਮੀ ਦੇ ਵਿੱਚ ਤਾਂ ਥੱਲੇ ਜਿਹੜੇ ਸਾਡੇ ਅਫਸਰ ਨੇ, ਜਵਾਨ ਨੇ, ਥੱਲੇ ਜਾਂ ਉੱਤੇ ਤੱਕ ਜਿੰਨੇ ਵੀ ਰੈਂਕ ਐਂਡ ਫਾਈਲ ਨੇ ਆਰਮੀ ਦੇ, ਉਹ ਤਾਂ ਨਹੀਂ ਇਹ ਸਾਰਾ ਕੁਝ ਕਰਦੇ। ਅਤੇ ਚੰਦ ਬੰਦੇ ਜਿਹੜੇ ਬੈਠੇ ਹੁੰਦੇ ਨਾ, ਆਪਣੇ ਸਿਆਸੀ ਮਕਾਸਦ ਵਾਸਤੇ ਇਹ ਕਾਰਵਾਈਆਂ ਪਾਉਂਦੇ ਨੇ ਉਹ, ਅਤੇ ਆਰਮੀ ਦੇ ਇਦਾਰੇ ਪੂਰੇ ਦਾ ਕੰਮ ਨਹੀਂ ਹੈ। ਉਹ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਜਿਵੇਂ ਉਹਨਾਂ ਉੱਥੇ MQM ਨੂੰ ਪਹਿਲਾਂ ਖੜਾ ਕੀਤਾ, ਫਿਰ ਇਸਤੇਮਾਲ ਕੀਤਾ, ਫਿਰ ਤਬਾਹ ਕੀਤਾ, ਤੁਸੀਂ ਉਹ ਕਹਿਣਾ ਚਾਹ ਰਹੇ ਹੋ ਵੀ ਉਹ ਉਹਨਾਂ ਦੇ ਲੈਂਸ ਨਾਲ ਨਾ ਦੇਖਾਂ ਉਰਦੂ। ਦੇਖੋ, ਜਿਹੜਾ ਉਰਦੂ ਸਪੀਕਿੰਗ ਨੇ ਉਹ ਸਾਡੇ ਮੱਥੇ ਦਾ ਝੁਮਰ ਨੇ ਪਾਕਿਸਤਾਨ ਦਾ। ਮੈਂ ਉਹਨਾਂ ਦਾ ਬੜਾ ਇਹਤਰਾਮ ਕਰਦਾ ਔਰ ਉਹ ਬੜੇ ਲਰਨਡ ਨੇ, ਬੜਾ ਉਹ ਸਾਡਾ, ਤੁਸੀਂ ਕਹੋ ਕਿ ਇੱਕ ਸਾਡੇ ਬੜੇ ਬਿਹਤਰੀਨ ਬ੍ਰੇਨ ਨੇ। कराची की पूरा पाकिस्तान बेहतरीन चला सकते हैं। आई लव दैम, आई सिंपली लव देयर कल्चर, आई सिंपली लव देयर कैपेबिलिटीज़। वो बड़े ही जबरदस्त और उन्होंने बड़ा तहम्मल है। ਅਸੀਂ ਪੰਜਾਬੀ ਤੇ ਕਈ ਵਾਰੀ ਗੱਲ ਵੀ ਪੈ ਜਾਂਦੇ, ਲੇਕਿਨ ਉਹ ਬੜੇ ਤਹੱਮਲ ਦੇ ਨਾਲ ਆਪਣਾ, ਮੇਰਾ ਮਤਲਬ, ਗੱਲ ਵੀ ਕਰਦੇ ਨੇ। ਕਲਚਰ ਵੀ ਬੜਾ ਠੰਡਾ ਠਾਰ ਹੈ ਅਤੇ ਬਿਲਕੁਲ ਮੈਨੂੰ ਬੜਾ ਪਸੰਦ ਹੈ। ਔਰ ਤੁਹਾਨੂੰ ਕਿਤੇ ਗਲਤੀ ਲੱਗੀ ਹੈ ਕਿ ਮੈਂ ਇਹ ਸਮਝਦਾ ਵੀ ਕੋਈ ਉਰਦੂ ਸਪੀਕਿੰਗ ਨਹੀਂ ਚਲਾ ਸਕਦਾ ਅਤੇ MQM ਨੇ ਇਹ ਕਰ ਦਿੱਤਾ ਅਤੇ ਉਹ ਕਰ, ਮੈਨੂੰ ਬਿਲਕੁਲ ਅੰਡਰਸਟੈਂਡਿੰਗ ਹੈ ਕਿ ਇਸਟੈਬਲਿਸ਼ਮੈਂਟ ਨੇ ਉਹਨਾਂ ਨੂੰ ਵੀ ਇਸਤੇਮਾਲ ਕੀਤਾ।
ਪਹਿਲਾਂ ਬਣਾਇਆ, ਫਿਰ ਤੋੜਿਆ, ਫਿਰ ਤਬਾਹ ਕੀਤਾ। ਔਰ ਬਿਲਕੁਲ ਉਸ ਸ਼ਹਿਰ ਦੇ ਉਹ ਵਾਸੀ ਨੇ, ਉਹਨਾਂ ਨੇ ਹੀ ਸ਼ਹਿਰ ਚਲਾਉਣਾ, ਔਰ ਮੈਂ ਥੋੜ੍ਹੀ ਜਨਾਬ ਜਾ ਕੇ ਚਲਾਉਣਾ। ਮੈਨੂੰ ਬਿਲਕੁਲ ਉਹਨਾਂ ਦੀ ਕੈਪੇਬਿਲਿਟੀਜ਼ ਦੇ ਉੱਤੇ ਕੋਈ ਇਤਰਾਜ਼ ਨਹੀਂ ਹੈ, ਕੋਈ ਸ਼ੱਕ ਨਹੀਂ ਹੈ। ਔਰ ਅਗਰ ਤੁਹਾਨੂੰ ਮੇਰੇ ਕਿਸੇ ਕਮੈਂਟ ਤੋਂ ਇਹ ਲੱਗਾ ਤਾਂ ਮੈਂ ਮਾਜ਼ਰਤ ਚਾਹੁੰਦਾ। ਮੈਂ ਤਾਂ ਸਿਰਫ ਇਹ ਜਿਹੜੀ ਮੁਸਤਫਾ ਕਮਾਲ ਸਾਹਿਬ ਵਗੈਰਾ ਨੇ ਬਦਤਮੀਜ਼ੀ ਕੀਤੀ ਸੀ ਜੱਜਾਂ ਨਾਲ, ਉਹਦੇ ਤੇ ਕਮੈਂਟ ਕੀਤਾ ਸੀ। ਉਰਦੂ ਸਪੀਕਿੰਗ ਜਿਹੜੀ ਕਮਿਊਨਿਟੀ ਹੈ ਉਹ ਮੇਰਾ ਦਿਲ ਜਾਨ ਹੈ, ਮੈਂ ਉਹਨਾਂ ਦਾ ਬੜਾ ਇਹਤਰਾਮ ਕਰਦਾ, ਔਰ ਮੈਨੂੰ ਉਹਨਾਂ ਦੇ ਕਲਚਰ ਦੀਆਂ ਬੜੀਆਂ ਸਾਰੀਆਂ ਚੀਜ਼ਾਂ ਪਸੰਦ ਨੇ। ਇਹਦੇ ਵਿੱਚ ਬੜੀਆਂ ਸਾਰੀਆਂ ਗੱਲਾਂ ਨੇ। ਤੁਹਾਡਾ ਕਮੈਂਟ ਇੰਨਾ ਜਾਮੇ ਕਿ ਮੈਂ ਹੋਰ ਇਹਦੇ 'ਤੇ ਕਾਸ਼ ਗੱਲ ਕਰ ਸਕਦਾ। ਕਿਸੇ ਦਿਨ ਕਰਾਂਗੇ ਇਹਦੇ 'ਤੇ ਗੱਲ। ਚੰਗਾ ਕਮੈਂਟ ਕੀਤਾ। ਮਜ਼ੀਦ ਤੁਸੀਂ ਜਨਾਬੇ ਵਾਲਾ ਲਿਖਦੇ ਰਹੋ। ਸਟਰਲਿੰਗਸ APS ਤੁਸੀਂ ਇਹ ਜਨਾਬ ਤੁਹਾਡਾ ਨਾਂ ਰੱਖਿਆ, ਤੁਸੀਂ ਆਪਣਾ ਰੱਖਿਆ ਹੋਇਆ, ਅਤੇ ਜਨਾਬ ਹੋਰ ਲਿਖਦੇ ਰਹੋ। ਸਾਨੂੰ ਬੜੇ ਚੰਗੇ ਲੱਗਦੇ ਨੇ ਇਹੋ ਜਿਹੇ ਕਮੈਂਟ ਜਿਹੜੇ ਸਾਨੂੰ ਗਾਈਡ ਕਰਦੇ ਨੇ, ਕੋਈ ਪ੍ਰੋਡਕਟਿਵ ਡਿਸਕਸ਼ਨ ਕਰਵਾਉਂਦੇ ਨੇ, ਕੋਈ ਸਟਿਮੂਲਸ ਪ੍ਰੋਵਾਈਡ ਕਰਦੇ ਨੇ ਜਿਹਦੇ ਉੱਤੇ ਫਿਰ ਡਿਸਕਸ਼ਨ ਹੁੰਦੀ ਹੈ। ਅਤੇ ਤੁਹਾਡੀ ਬੜੀ ਮਿਹਰਬਾਨੀ। ਮੈਨੂੰ ਦਿਓ ਇਜਾਜ਼ਤ, ਤੇ ਰੱਬ ਰਾਖਾ।